ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 30 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲੈ ਕੇ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨੀਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਅੱਜ ਦੀਆਂ ਖਾਸ ਖਬਰਾਂ ਕੀ ਰਹੀਆਂ ਜੀ? ਜੀ ਤੇ ਗੱਲ ਕਰੀਏ ਮਿੰਟੂ ਜੀ, ਭਾਰਤ ਦੇ ਵਿੱਚ ਫਾਂਸੀ ਦੀ ਸਜ਼ਾ ਦੇ ਵਿੱਚ ਨਵੀਆਂ ਸੋਧਾਂ ਜੋੜੀਆਂ ਗਈਆਂ ਨੇ ਜੀ। ਜੀ ਬਿਲਕੁਲ, ਇਹਨਾਂ ਨੇ ਤੁਹਾਨੂੰ ਪਤਾ ਹੀ ਆ ਕਿ ਕਾਨੂੰਨ ਤਕਰੀਬਨ ਸਾਰੇ ਛੇੜੇ ਨੇ, ਚਾਹੇ ਉਹ ਗਵਾਹਾਂ ਵਾਲਾ ਐਕਟ ਹੋਵੇ, ਚਾਹੇ ਫਿਰ ਉਹ ਇੰਡੀਅਨ ਪੀਨਲ ਕੋਡ ਨੂੰ ਇਹਨਾਂ ਨੇ ਭਾਰਤੀ ਨਿਆਂ ਸੰਹਿਤਾ ਉਹਦੇ ਵਿੱਚ ਕਈ ਧਾਰਾ ਜਿਹੜੀਆਂ ਨੇ, ਜਿਵੇਂ ਕਤਲ ਦੀ 302 ਉਹਨੂੰ ਵੀ ਬਦਲ ਦਿੱਤਾ। ਸੋ ਇਸ ਤਰ੍ਹਾਂ ਕਈ ਚੀਜ਼ਾਂ ਬਦਲ ਗਈਆਂ ਨੇ। ਹੌਲੀ ਹੌਲੀ ਉਹ ਚੀਜ਼ਾਂ ਸਮਝ ਦੇ ਵਿੱਚ ਆਉਣਗੀਆਂ, ਜਿਵੇਂ ਜਿਵੇਂ ਉਹ ਗਾਂ ਤੁਹਾਨੂੰ ਪਤਾ ਕੰਮ ਦਾ ਹਿੱਸਾ ਬਣੂਗੀ। ਹੁਣ ਫਾਂਸੀ ਦੇ ਮਾਮਲੇ ਦੇ ਵਿੱਚ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ, ਉਹ ਮਾਮਲਾ ਬਲਵੰਤ ਸਿੰਘ ਰਾਜੋਆਣਾ ਨਾਲ ਜੁੜਿਆ, ਜਿਸ ਨੂੰ ਥੋੜਾ ਬਦਲ ਦਿੱਤਾ ਗਿਆ ਜੀ। ਹੁਣ ਮਤਲਬ ਕਿ ਕਿਸੇ ਨੂੰ ਵੀ ਸਜ਼ਾਏ ਮੌਤ ਹੁੰਦੀ ਆ ਤਾਂ ਉਹਦੇ ਕੋਲ ਜਿੰਨੇ ਵੀ ਆਪਸ਼ਨ ਬਚਦੇ ਆ, ਤਾਂ ਇੱਕ ਆਪਸ਼ਨ ਬਚਦਾ ਹੁੰਦਾ ਰਹਿਮ ਦੀ ਪਟੀਸ਼ਨ। ਰਹਿਮ ਦੀ ਪਟੀਸ਼ਨ ਮਤਲਬ ਕਿ ਰਹਿਮ ਕਰਕੇ ਜਾਂ ਤਰਸ ਕਰਕੇ ਕਹਿ ਲਓ ਕਿ ਮੇਰੀ ਜਿਹੜੀ ਸਜ਼ਾ ਮੌਤ ਆ ਉਹਨੂੰ ਟਾਲ ਦਿੱਤਾ ਜਾਵੇ। ਮਸਲਨ ਕਿ ਉਹਦੇ ਕੋਲ ਸਾਰੇ ਆਪਸ਼ਨ ਖਤਮ ਹੋ ਚੁੱਕੇ ਨੇ ਜੀ, ਯਾਨੀ ਹਾਈ ਕੋਰਟ, ਸੁਪਰੀਮ ਕੋਰਟ, ਸਾਰੇ ਉਹਦੇ ਆਪਸ਼ਨ ਜਿਹੜੇ ਆ ਉਹ ਅਜਮਾਏ ਜਾ ਚੁੱਕੇ ਨੇ। ਤਾਂ ਫਿਰ ਇੱਕ ਰਹਿਮ ਦੀ ਅਪੀਲ ਜਾਂਦੀ ਆ, ਤਰਸ ਦੀ ਅਪੀਲ ਜਾਂਦੀ ਹੈ ਰਾਸ਼ਟਰਪਤੀ ਕੋਲ। ਤਾਂ ਇਹਦੇ ਚ ਜਿਹੜੀ ਲੱਗਦੀ ਹੈ ਜ਼ਾਬਤੇ ਦੀ ਧਾਰਾ 472 ਹੈ ਨਾਗਰਿਕ ਸਰਕਾਰ, ਉਹਦੇ ਤੇ ਤਰਸ ਪਟੀਸ਼ਨ ਤੇ ਫੈਸਲਾ ਹੁੰਦਾ ਹੈ। ਉਹ ਰਾਸ਼ਟਰਪਤੀ ਤੇ ਰਾਜਪਾਲ ਦੇ ਫੈਸਲੇ ਦੇ ਵਿਰੁੱਧ ਕਿਸੇ ਅਦਾਲਤ ਚ ਹੁਣ ਜਿਹੜੀ ਹੈ ਅਪੀਲ ਨਹੀਂ ਹੋ ਸਕੇਗੀ। ਮਤਲਬ ਅੱਗੇ ਕੀ ਹੁੰਦਾ ਸੀਗਾ ਕਿ ਰਾਸ਼ਟਰਪਤੀ ਜੇ ਅਪੀਲ ਖਾਰਜ ਵੀ ਕਰ ਦਿੰਦਾ ਤਦ ਵੀ ਇੱਕ ਮੌਕਾ ਹੁੰਦਾ ਸੀਗਾ। ਇੱਥੇ ਕੀ ਹੈ ਕਿ ਨਾਗਰਿਕ ਸੁਰੱਖਿਆ ਜ਼ਾਬਤੇ ਦੀ ਜਿਹੜੀ ਧਾਰਾ ਹੁਣ 472 ਉਹਦੇ ਮੁਤਾਬਕ ਤਰਸ ਪਟੀਸ਼ਨ ਖਾਰਜ ਕਰਨ ਬਾਰੇ ਰਾਸ਼ਟਰਪਤੀ ਤੇ ਰਾਜਪਾਲ ਦੇ ਫੈਸਲੇ, ਮਤਲਬ ਕਿ ਰਾਜਪਾਲ ਵੀ ਜੇਕਰ ਫੈਸਲਾ ਨਕਾਰ ਦਿੰਦੇ ਹਨ ਤਦ ਵੀ ਕਿਸੇ ਅਦਾਲਤ ਚ ਕੋਈ ਅਪੀਲ। ਅੱਗੇ ਕੀ ਲਿਖ ਰਹੇ ਨੇ, ਤਰਸ ਪਟੀਸ਼ਨ ਨੂੰ ਦੋਸ਼ੀ ਉਹਦਾ ਕਾਨੂੰਨੀ ਵਾਰਸ ਤੁਸੀਂ ਸਮਝਦੇ ਹੋ ਨਾ, ਜੋ ਮਤਲਬ ਕਿ ਕੋਈ ਜੇਲ੍ਹ ਦੇ ਵਿੱਚ ਫਰਜ਼ ਕਰੋ ਕਿ ਪਤੀ ਆ, ਤਾਂ ਉਹਦੀ ਕਾਨੂੰਨੀ ਵਾਰਸ ਕੌਣ ਹੋ ਗਈ? ਉਹਦੀ ਪਤਨੀ। ਜੇ ਕੋਈ ਉੱਥੇ ਨੌਜਵਾਨ ਹੈ ਤਾਂ ਉਹਦੀ ਮਾਂ ਜਾਂ ਪਿਤਾ। ਤਾਂ ਉਹੀ ਜਾ ਕੇ ਯਾਨੀ ਕੋਈ ਤੀਸਰਾ ਜਿਹੜਾ ਰਿਸ਼ਤੇਦਾਰ, ਮਤਲਬ ਕਿ ਵਾਰਸ ਜਾਂ ਜੋ ਆਪ ਹੈ, ਇਹ ਤੇ ਜਾ ਕੇ ਪਟੀਸ਼ਨ ਦਾਖਲ ਕਰ ਸਕਦੇ ਆ, ਪਰ ਹੋਰ ਕੋਈ ਨਹੀਂ। ਇਹਦਾ ਮਤਲਬ ਇਹ ਹੈ ਕਿ ਜਿਵੇਂ ਪਟੀਸ਼ਨ ਪਾਈ ਆ ਤੇ ਅੱਜ ਤੱਕ ਉਹਦੇ ਤੇ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਕਿ ਉਦੋਂ ਆਪ ਨੂੰ ਤੇ ਪਛਤਾਵਾ ਹੀ ਨਹੀਂ ਹੈ, ਫਿਰ ਉਹਦੇ ਲਈ ਕੀ ਕਰਨਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਪੱਕੇ ਤੌਰ ਤੇ ਇਸ ਗੱਲ ਦਾ ਮੁੱਢ ਬੰਨ੍ਹ ਦਿੱਤਾ ਹੈ ਕਿ ਹੁਣ ਨਾਗਰਿਕ ਸੁਰੱਖਿਆ ਜ਼ਾਬਤੇ ਦੀ ਧਾਰਾ 472 ਦੇ ਵਿੱਚ ਰਾਸ਼ਟਰਪਤੀ ਰਾਜਪਾਲ ਫੈਸਲੇ ਨੂੰ ਕੋਈ ਬੰਦਾ ਦਾ ਚੈਲੰਜ ਨਹੀਂ ਕਰੇਗਾ।
ਠੀਕ ਹੈ ਜੀ। ਅੱਛਾ, ਤੁਹਾਨੂੰ ਇੰਟਰਸਟਿੰਗ ਗੱਲ ਹੋਰ ਵੀ ਦੱਸ ਦਿੰਦਾ, ਚਲੋ ਤੁਹਾਡੇ ਜਾਣਕਾਰੀ ਨਾਲ ਜੁੜੋ। ਹੂੰ ਗਾਂ ਕੀ ਇਹਨਾਂ ਨੇ ਕਰਨਾ ਹੈ, ਜਦੋਂ ਇਹ ਸਾਰੇ ਕਾਨੂੰਨ ਲਾਗੂ ਹੋ ਜਾਣਗੇ, ਤੁਸੀਂ 2024 ਦੇ ਇਲੈਕਸ਼ਨ 'ਚ ਹੀ ਵੇਖ ਲਿਓ ਕਿ ਮੰਨ ਲਓ ਚੋਣ ਕਮਿਸ਼ਨ ਨੇ ਜਿਹੜਾ ਫੈਸਲਾ ਕਰ ਦਿੱਤਾ, ਚੋਣ ਕਮਿਸ਼ਨ ਦੇ ਫੈਸਲੇ ਨੂੰ ਵੀ ਗਾਂ ਤੁਸੀਂ ਚੈਲੰਜ ਨਹੀਂ ਕਰਨਾ। ਠੀਕ ਹੈ। ਜਿਵੇਂ ਆਪਾਂ ਆਮ ਤੌਰ ਤੇ ਵੇਖਦੇ ਹਾਂ ਕਿ ਕੋਟਾ ਨਾ ਲੀਡਰ ਵੀ ਚਲੇ ਜਾਂਦੇ, ਲੋਕ ਵੀ ਚਲੇ ਜਾਂਦੇ, ਦੋਨਾਂ ਕੋਲ ਹੀ ਆਪਸ਼ਨ ਖੁੱਲੇ ਹੁੰਦੇ ਨੇ। ਯਾਨੀ ਚੋਣ ਕਮਿਸ਼ਨ ਦਾ ਨਿਰਣਾ ਅੰਤਮ ਹੋਏਗਾ, ਤੇ ਚੋਣ ਕਮਿਸ਼ਨ ਤੁਹਾਨੂੰ ਪਤਾ ਹੀ ਉਹਦੀ ਰਿਮੋਟ ਸਾਰੀ ਦੀ ਸਾਰੀ ਮਹਾਸ਼ੇ ਲੈ ਗਏ ਨੇ, ਤੁਹਾਨੂੰ ਪਤਾ ਹੀ ਆ, ਆਪਦੇ ਕੋਲ ਉਹਨਾਂ ਨੇ ਕਾਨੂੰਨ ਬਦਲ ਦਿੱਤਾ। ਸੋ ਇਹ ਕੁਝ ਚੀਜ਼ਾਂ ਨੇ, ਮਤਲਬ ਕਿ ਇਹ ਇਸ ਕਰਕੇ ਕਹਿ ਲਓ ਕਿ ਬਹੁਤ ਜਾਣਕਾਰੀ ਵਾਲੀ ਗੱਲ ਬਣ ਜਾਂਦੀ ਆ ਕਿ ਪਹਿਲਾਂ ਪਟੀਸ਼ਨ ਇਸ ਤਰ੍ਹਾਂ ਪਾਈ ਜਾ ਸਕਦੀ ਸੀ, ਤਾਂ ਹੀ ਐਸਜੀਪੀਸੀ ਨੇ ਪਾਈ, ਪਰ ਹੁਣ ਇਹਨਾਂ ਨੇ ਇਸ ਵੀ ਬਾਤ ਕਰ ਦਿੱਤਾ ਕਿ ਹੁਣ ਕੋਈ ਵੀ ਬੰਦਾ ਜਿਹੜਾ ਦੋਸ਼ੀ ਹੈ, ਜਾਂ ਤਾਂ ਉਹ ਆਪ ਪਟੀਸ਼ਨ ਪਾਵੇਗਾ, ਜਾਂ ਵਾਰਸ ਪਾਵੇਗਾ, ਜਾਂ ਉਹਦਾ ਰਿਸ਼ਤੇਦਾਰ ਪਾਵੇਗਾ, ਅਦਰਵਾਈਜ਼ ਕੋਈ ਹੋਰ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਕੋਈ ਵੀ ਪਟੀਸ਼ਨ ਨਹੀਂ ਪਾ ਸਕਦਾ ਜੀ। ਤੇ ਮਿੰਟੂ ਜੀ, ਗੱਲ ਕਰੀਏ ਮਹਿਲਾ ਕਮਿਸ਼ਨ ਦੀ, ਇਹਦਾ ਅਹੁਦਾ ਕਹਿੰਦੇ ਹੋਰ ਵੀ ਸਮਾਂ ਖਾਲੀ ਰਹੂਗਾ। ਇਹ ਪੰਜਾਬ ਦੇ ਮਹਿਲਾ ਕਮਿਸ਼ਨ ਦੀ ਗੱਲ ਹੋ ਰਹੀ ਹੈ ਜੀ। ਬਿਲਕੁਲ ਬਿਲਕੁਲ, ਕੌਣ ਭੁੱਲ ਸਕਦਾ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਬੀਬੀ ਗੁਲਾਟੀ ਜੀ, ਤੁਹਾਨੂੰ ਪਤਾ ਉਹ ਲਾਈਵ ਹੀ ਰਹਿੰਦੇ ਸਨ, ਜਿਵੇਂ ਅੱਜ ਕੱਲ ਕ੍ਰਿਕਟ ਦੇ ਮੈਚ ਲਾਈਵ ਕਰ ਦਿੱਤੇ ਜਾਂਦੇ ਨੇ, ਮੁੰਡੇ ਖੇਡਦੇ ਆ, ਚੌਕੇ ਵੱਜਦੇ ਆ, ਛੱਕੇ ਵੱਜਦੇ ਆ, ਬੋਲਡ ਹੁੰਦੇ ਆ, ਸਟੰਪ ਹੁੰਦੇ ਆ, ਉਹ ਸਾਰਾ ਕੁਝ ਲਾਈਵ ਅਸੀਂ ਮੋਬਾਈਲ ਤੇ ਵੇਖੀ ਜਾਂਦੇ ਕਿ ਸਾਡੇ ਪਿੰਡ ਟੂਰਨਾਮੈਂਟ ਹੋ ਰਿਹਾ ਹੁੰਦਾ ਗਰਾਊਂਡ ਦੇ ਵਿੱਚ, ਉਹ ਲਾਈਵ ਚੱਲੀ ਜਾਂਦਾ। ਤੇ ਮਹਿਲਾ ਕਮਿਸ਼ਨ ਦਾ ਵੀ ਇੱਕ ਵੇਲੇ ਜਿਹੜਾ ਕੰਮਕਾਰ ਸੀ, ਉਹ ਸਾਰਾ ਅਸੀਂ ਲਾਈਵ ਵੇਖਿਆ ਕਰਦੇ ਸੀਗੇ, ਚਾਹੇ ਉਹ ਕਿਸੇ ਦਾ ਪਰਿਵਾਰਕ ਗਾਇਕ ਦਾ ਝਗੜਾ ਹੋ ਜਾਣਾ, ਜਾਂ ਬੀਬੀ ਜੀ ਕਿਤੇ ਆਪ ਚਲੇ ਜਾਣਾ, ਮਤਲਬ ਕਿ ਉਸ ਤੋਂ ਬਾਅਦ ਅਸੀਂ ਵੀ ਕਹਿੰਦੇ ਸੀ ਕਿ ਮਹਿਲਾ ਕਮਿਸ਼ਨ ਦਾ ਭਾਈ ਪੇਜ ਬੰਦ ਕਿਉਂ ਹੋ ਗਿਆ, ਲਾਈਵ ਤੇ ਚੱਲਦਾ ਰਹਿਣਾ ਚਾਹੀਦਾ ਸੀਗਾ। ਜੀ ਜੀ। ਹੁਣ ਪਤਾ ਲੱਗਾ ਕਿ ਭਾਈ ਇਹ ਤੇ ਕੰਮ ਖਰਾਬ ਹੋ ਗਿਆ। ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਬਦਲ ਗਈ। ਇਹ ਬੀਬੀ ਜਿਹੜੀ ਸੀਗੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਨਜ਼ਦੀਕ ਬੰਦੀਆਂ ਚੋਂ ਇੱਕ ਸੀ, ਠੀਕ ਹੈ ਜੀ। ਉਹਨਾਂ ਨੇ ਇਹਨਾਂ ਨੂੰ ਲਾ ਦਿੱਤਾ ਚੇਅਰਪਰਸਨ। ਤੇ ਤੁਹਾਨੂੰ ਪਤਾ ਹੈ ਬੀਬੀ ਜੀ ਦਾ ਕੰਮਕਾਰ, ਪਹਿਲਾਂ ਉਹ ਕਹਿੰਦੇ ਸੀ ਮੈਂ ਧਰਨਾ ਲਾਵਾਂਗੀ ਚੰਨੀ ਵਾਲੇ ਮਾਮਲੇ 'ਚ, ਤੇ ਜਦੋਂ ਚੰਨੀ ਚੀਫ ਮਿਨਿਸਟਰ ਬਣ ਗਿਆ, ਕਹਿੰਦੀ ਕੋਈ ਗੱਲ ਨਹੀਂ ਚੱਲਣ ਦੇ, ਕੋਈ ਗੱਲ ਨਹੀਂ, ਕਾਨੂੰਨ ਆਪਦੇ ਹਿਸਾਬ ਨਾਲ ਚੱਲਦਾ। ਕਾਨੂੰਨ ਨਹੀਂ ਆਪਦੇ ਹਿਸਾਬ ਨਾਲ ਚੱਲਦਾ, ਕੁਰਸੀ ਆਪਦੇ ਹਿਸਾਬ ਨਾਲ ਚੱਲਦੀ, ਤੁਹਾਨੂੰ ਪਤਾ ਹੀ ਆ। ਉਹ ਮਾਮਲਾ IAS ਦੇ ਨਾਲ ਕਥਿਤ ਤੌਰ ਤੇ ਉਹ ਛੇੜਛਾੜ ਵਾਲਾ ਸੀਗਾ, ਜਾਂ ਤੰਗ ਪਰੇਸ਼ਾਨ ਕਰਨ ਵਾਲਾ ਸੀਗਾ। ਅੱਛਾ, ਚੁੱਪ ਹੋ ਗਏ। ਫਿਰ ਕਈ ਮੌਕਿਆਂ ਤੇ ਕਈ ਗੱਲਾਂ 'ਚ ਇਹਨਾਂ ਨੂੰ ਸਵਾਲ ਵੀ ਕੀਤੇ ਗਏ। ਬਾਅਦ 'ਚ ਹੋਇਆ ਕੀ ਸੀਗਾ ਕਿ ਜਿਹੜੀ ਪੰਜਾਬ ਸਰਕਾਰ ਸੀ ਉਹ ਬਦਲ ਗਈ, ਸਰਕਾਰ ਆ ਗਈ, ਬਦਲਾ ਲਿਆਂਦੀ। ਉਹਨਾਂ ਨੇ ਆਖਿਆ ਕਿ ਇੱਥੇ ਵੀ ਬਦਲਾ ਲਿਆਵਾਂਗੇ ਅਸੀਂ, ਵੀ ਕੋਈ ਆਪਦੀ ਬੀਬੀ ਬਿਠਾਵਾਂਗੇ। ਸਾਰੀਆਂ ਪਾਰਟੀਆਂ ਦੇ ਵਿੱਚ ਭਾਈ ਬੀਬੀਆਂ ਤੇ ਹੁੰਦੀਆਂ ਨੇ, ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ। ਤਾਂ ਹੋਇਆ ਕਿ ਇਸ ਬੀਬੀ ਨੇ ਜਦੋਂ ਇਹਨਾਂ ਨੇ ਹਟਾਉਣਾ ਚਾਹਿਆ ਤੇ ਉਹ ਚਲੇ ਗਏ ਹਾਈ ਕੋਰਟ ਦੇ ਵਿੱਚ। ਸਾਰਿਆਂ ਨੂੰ ਪਤਾ ਹੋਣਾ ਕਿ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਇਹਨਾਂ ਨੂੰ, ਮਤਲਬ ਕਿ ਹਟਾਉਣ ਦਾ ਹੁਕਮ ਦੇ ਦਿੱਤਾ, ਤੇ ਨਾਲੇ ਜਿਹੜਾ ਆਪਦਾ ਨਿਵਾਸ ਸੀਗਾ ਉਹਨਾਂ ਨੇ ਕਿਹਾ ਕਿ ਭਾਈ ਖਾਲੀ ਕਰੋ। ਜੀ ਜੀ। ਤੇ ਉਹ ਤੋਂ ਬਾਅਦ ਫਿਰ ਇਹਨਾਂ ਨੇ ਜਾ ਕੇ ਤੇ ਹਾਈ ਕੋਰਟ ਦੇ ਵਿੱਚ ਸਟੇ ਲੈ ਲਿਆ। ਤੇ ਜਦੋਂ ਮਤਲਬ ਕਿ ਪੰਜਾਬ ਸਰਕਾਰ ਨੇ ਫਿਰ ਸੇਵਾ ਵਿਸਤਾਰ ਦਾ ਐਕਸਟੈਂਸ਼ਨ ਦਾ ਜਿਹੜਾ ਮਾਮਲਾ ਸੀ ਉਹ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਰੱਦ ਕੀਤਾ, ਥਰੂ ਪੂਰਾ ਪ੍ਰੋਸੀਜਰ ਕਹਿ ਲਓ, ਕਿ ਉਹਦੇ ਖਿਲਾਫ ਫਿਰ ਬੀਬੀ ਗੁਲਾਟੀ ਜਿਹੜੀ ਦੁਬਾਰਾ ਹਾਈ ਕੋਰਟ 'ਚ ਚਲੇ ਗਈ। ਤੇ ਕਮਾਲ ਦੀ ਗੱਲ ਆ, ਵੇਖੋ ਮੈਂ ਕਈ ਵਾਰ ਕੋਰਟਾਂ ਤੇ ਵੀ ਹੈਰਾਨ ਰਹਿ ਜਾਣਾ ਕਿ ਗੱਲ ਜੁੜੀ ਹੋਈ ਆ ਮਹਿਲਾ ਕਮਿਸ਼ਨ ਦੇ ਨਾਲ, ਤੇ 22 ਅਪ੍ਰੈਲ ਤੱਕ ਹੁਣ ਇਹਨਾਂ ਨੇ ਨਿਯੁਕਤੀ ਕਰਨ ਤੇ ਰੋਕ ਲਾ ਦਿੱਤੀ ਆ। ਜੀ, ਕਹਿੰਦੇ ਵੀ ਤੁਸੀਂ ਪ੍ਰਕਿਰਿਆ ਜਾਰੀ ਕਰਨੀ ਆ ਤਾਂ ਕਰ ਲਵੋ, ਪਰ ਗੱਲ ਇਹ ਆ ਕਿ ਜੋ ਹੁਣ ਬੀਬੀ ਗੁਲਾਟੀ ਨੇ ਸਿੰਗਲ ਬੈਂਚ ਦੇ ਫੈਸਲੇ ਦੇ ਖਿਲਾਫ ਅਪੀਲ ਕੀਤੀ ਆ, ਉਹ ਕਿਉਂਕਿ ਪੈਂਡਿੰਗ ਪਈ ਆ। ਠੀਕ ਹੈ ਜੀ। ਇਸ ਕਰਕੇ 22 ਅਪ੍ਰੈਲ ਤੱਕ ਤੁਸੀਂ ਕੋਈ ਚੇਅਰਪਰਸਨ ਤੇ ਨਹੀਂ ਬਣਾ ਸਕਦੇ। ਹੁਣ ਪ੍ਰਕਿਰਿਆ ਜਾਰੀ ਰੱਖ ਕੇ ਕੀ ਇੱਥੇ ਕੋਈ ਪੇਪਰ ਲੈਣੇ ਨੇ? ਜੀ, ਹਿਸਾਬ ਲਾ ਲਓ ਵੀ ਇੰਨਾ ਲੰਮਾ ਚਿਰ ਡੇਟ ਸ਼ੀਟ ਜਾਰੀ ਕਰੋ ਜੀ, ਅੱਜ ਹਿੰਦੀ ਦਾ, ਮੈਥ ਦਾ, ਅੰਗਰੇਜ਼ੀ ਦਾ, ਸਾਇੰਸ ਦਾ, ਸਮਾਜਿਕ ਸਿੱਖਿਆ ਦਾ। ਬਈ ਗੱਲ ਇਹ ਆ ਕਿ ਨਿਯੁਕਤੀ ਕਰਨੀ ਹੁੰਦੀ ਆ, ਮਹੱਤਵਪੂਰਨ ਬਾਡੀ ਹੈ ਵੀ ਸਰਕਾਰ ਦੇ ਵਿੱਚ, ਪਰ ਇਹ ਕਾਨੂੰਨੀ ਲੜਾਈ 'ਚ ਐਸਾ ਪੇਚ ਫਸਿਆ ਹੈ ਕਿ ਹੁਣ 22 ਅਪ੍ਰੈਲ ਤੱਕ ਮਤਲਬ ਉਹਨਾਂ ਨੇ ਕਿਹਾ ਕਿ ਨਿਯੁਕਤੀ ਨਹੀਂ ਹੋਏਗੀ, ਬਾਅਦ 'ਚ ਵੇਖਾਂਗੇ। ਤੇ ਉਹ ਵੀ ਪਤਾ ਨਹੀਂ ਪ੍ਰਵੀਨ ਜੀ ਉਸ ਦਿਨ ਫੈਸਲਾ ਕੋਈ ਹੋਏਗਾ ਕਿ ਨਹੀਂ ਹੋਏਗਾ। ਪਰ ਤੁਸੀਂ ਦੇਖੋ, ਮੈਂ ਬੀਬੀ ਗੁਲਾਟੀ ਦੀ ਗੱਲ 'ਚੋਂ ਹੀ ਗੱਲ ਕੱਢਾਂਗਾ। ਇਹ ਕਹਿ ਰਹੇ ਸੀਗੇ ਕਿ ਮੈਨੂੰ ਕੁਰਸੀ ਦਾ ਕੋਈ ਲਾਲਚ। ਜੀ ਜੀ।
ਅਸੀਂ ਤੇ ਸੇਵਾ ਕਰਦੇ ਹੈਗੇ। ਤੇ ਬੰਦਾ ਪੁੱਛੇ ਭਾਈ ਹੁਣ ਜਿੱਦਣ ਦੇ ਤੁਸੀਂ ਆ ਕਾਨੂੰਨੀ ਲੜਾਈ 'ਚ ਪਏ ਹੋ, ਕਿਹੜੇ ਸ਼ਹਿਰ 'ਚ ਜਾ ਕੇ ਸੇਵਾ ਕਰਦੇ ਹੋ, ਕਿਤੇ ਸਾਨੂੰ ਵੀ ਵਿਖਾ ਦਿਓ ਲਾਈਵ ਹੋ ਕੇ। ਤੇ ਜੇ ਸੇਵਾ ਕਰਨੀ ਹੋਵੇ ਨਾ, ਜ਼ਰੂਰੀ ਨਹੀਂ ਸਰਕਾਰੀ ਕੋਠੀ 'ਚ ਰਹਿ ਕੇ, ਤੇ ਜ਼ਰੂਰੀ ਇੱਕ ਸ਼ਾਨਦਾਰ ਕੁਰਸੀ ਤੇ ਬਹਿ ਕੇ ਬੰਦਾ ਕਰ ਸਕਦਾ। ਔਰਤਾਂ ਦੇ ਹੱਕਾਂ ਦੀ ਲੜਾਈ ਤੇ ਪ੍ਰਵੀਨ ਜੀ ਹੋਰ ਵੀ ਬਹੁਤ ਸਾਰੇ ਕਾਰਕੁਨ ਜਿਹੜੇ ਉਹ ਲੜਦੇ ਨੇ। ਜੀ 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 ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਮੋਦੀ ਸਰਕਾਰ ਦੀ, ਕਹਿੰਦੇ ਮੋਦੀ ਸਰਕਾਰ ਨੇ ਇੱਕ ਹੋਰ ਕੁੰਡੀ ਲਾਤੀ ਜੀ। ਦੇਖੋ ਮੋਦੀ ਸਰਕਾਰ ਫਿਰ ਕੁੰਡੀਆਂ ਲਾਉਣ 'ਚ ਤੇ ਮਾਹਰ ਹੀ ਆ। ਤੁਹਾਨੂੰ ਯਾਦ ਹੋਣਾ GST ਲਾਗੂ ਕੀਤਾ ਸੀ ਉਹਨਾਂ ਨੇ, ਅੱਧੀ ਰਾਤ ਨੂੰ ਸੰਸਦ ਦੇ ਵਿੱਚ ਮਸਮਾ ਲਾ ਕੇ ਐਡਾ ਵੱਡਾ ਟੱਲ ਜਿਹਾ ਖੜਕਾ ਕੇ ਕਹਿੰਦੇ GST ਲਾਗੂ ਹੋ ਗਈ ਆ। ਉਸ ਤੋਂ ਬਾਅਦ ਕੀ ਹੋਇਆ ਸੀਗਾ, ਕਿਉਂਕਿ ਨੋਟਬੰਦੀ ਦੇ ਝੰਬੇ ਲੋਕ GST ਨੇ ਬਿਲਕੁਲ ਹੀ ਰਗੜ ਕੱਤੇ ਸੀਗੇ। ਜੀ ਜੀ ਇਹ ਫੈਕਟ ਆ। ਹੁਣ ਜਿੰਨੀਆਂ ਵੀ ਰਿਸਰਚ ਤੁਸੀਂ ਪੜ੍ਹ ਲਿਓ ਇਕਨੋਮੀ ਨਾਲ ਜੁੜੀਆਂ, ਕਿ ਇਹਨਾਂ ਦੋ ਫੈਸਲਿਆਂ ਨੇ ਭਾਰਤੀ ਜਿਹੜੀ GDP ਤੇ ਭਾਰਤੀ ਜਿਹੜੀ ਆਰਥਿਕ ਰਫ਼ਤਾਰ ਸੀ ਉਹਨੂੰ ਸੱਟ ਮਾਰੀ ਆ। ਉਦੋਂ ਅਸੀਂ ਜਦੋਂ ਗੱਲਾਂ ਕਰਦੇ ਹੁੰਦੇ ਸਾਂ ਤੇ ਇਹਨਾਂ ਦੇ ਭਗਤ ਜਿਹੜੇ ਸੀ ਉਹ ਸਾਨੂੰ ਲੱਪ ਲਾਹਨਤਾਂ ਪਾਉਂਦੇ ਹੁੰਦੇ ਸਨ। ਕਦੇ ਤੇ ਇੱਕ ਲੱਪ ਸੁਰਮੇ ਦੀ ਪ੍ਰੋਗਰਾਮ ਆਉਂਦੇ ਹੁੰਦੇ ਸੀ, ਸਾਨੂੰ ਇੱਕ ਲੱਪ ਲਾਹਨਤਾਂ ਦੀ ਪਾ ਜਾਂਦੇ ਸੀ, ਤੁਰੇ ਜਾਂਦੇ ਕਮੈਂਟ। ਪਰ ਬਾਅਦ ਦੇ ਵਿੱਚ ਇਹ ਸਾਰਾ ਕੁਝ ਹੈ ਜਿਹੜਾ ਉਹ ਸਿੱਧ ਹੋ ਗਿਆ ਜੀ। ਅੱਛਾ ਚਲੋ ਉਹ ਵੀ ਛੱਡੋ, ਹੁਣ ਉਹ ਤੇ ਇਹਨਾਂ ਨੇ ਮੰਨਣਾ ਹੀ ਨਹੀਂ। ਇਹਨਾਂ ਨੇ ਤੇ 370 ਹਟਾ ਕੇ ਵੀ ਆਖਿਆ ਸੀਗਾ ਕਿ ਅੱਤਵਾਦ ਦਾ ਸਫਾਇਆ ਹੋ ਜਾਏਗਾ ਕਸ਼ਮੀਰ 'ਚ। ਤੁਸੀਂ ਵੇਖ ਲਓ ਦਿਨ ਬ ਦਿਨ ਉੱਥੇ ਕੰਮ ਵੱਧਦਾ ਹੀ ਪਿਆ ਹੁਣ ਇਹਨਾਂ ਦਿਨਾਂ 'ਚ ਜੀ। ਇੱਥੇ ਹੋਇਆ ਕਿ ਜਦੋਂ ਇਹਨਾਂ ਨੇ GST ਲਾਗੂ ਕੀਤਾ ਸੀਗਾ ਤੇ ਸਟੇਟਾਂ ਨੂੰ, ਰਾਜਾਂ ਨੂੰ, ਜਦੋਂ ਮਤਲਬ ਕਿ ਆਪਣੇ ਹੈਗੇ ਜਿਹੜੇ ਰਾਜ ਕਵੀ ਸੀ ਉਹਨਾਂ ਟਾਈਮਾਂ ਦੇ ਵਿੱਚ, ਮੁੱਖ ਮੰਤਰੀ ਦੇ ਖਾਸ ਵਜ਼ੀਰੇ ਖਜ਼ਾਨਾ ਅਮਰਪ੍ਰੀਤ ਬਾਦਲ ਜੀ, ਜਦੋਂ ਇਹਨਾਂ ਨੇ ਆ ਕੇ ਕ੍ਰਾਂਤੀਕਾਰੀ ਫੈਸਲਾ ਦੱਸਿਆ ਸੀ, ਮੁੜ ਕੇ ਉਹੀ ਸਲਵਾਰ ਕਮੀਜ਼ ਪਾ ਕੇ ਤੇ ਇਹਨਾਂ ਨੇ ਰੋਣਾ ਰੋਇਆ ਕਿ ਤੇ ਬੜਾ ਕੰਮ ਜਿਹੜਾ ਟੇਢਾ ਜਿਹਾ ਹੋ ਗਿਆ। ਖੈਰ ਉਦੋਂ ਕੰਪਨਸੇਟ ਕੀਤਾ ਸੀਗਾ ਰਾਜਾਂ ਨੂੰ। ਜੀ ਜੀ ਰਾਜਾਂ ਨੇ ਵੇਖਿਆ ਕਿ ਯਾਰ 5 ਸਾਲ ਵਾਸਤੇ ਸਾਨੂੰ ਸਮੇਤ 14% ਵਧਾ ਕੇ ਬਈ ਨੁਕਸਾਨ ਮਿਲ ਰਿਹਾ। ਯਾਰ ਨਜ਼ਾਰੇ ਨੇ ਜੀ, ਸਹੀ ਹੈ। ਇਹ ਤੇ ਬੇਟੇ ਮौज ਕਰਦੀ। ਅੱਛਾ ਬਾਅਦ ਦੇ ਵਿੱਚ ਲੋਕ ਜਦੋਂ ਪਤਾ ਲੱਗਿਆ, ਇੱਕ ਤੇ ਉਹਨਾਂ ਨੇ ਦੇਣੇ ਲੇਟ ਕਰ ਦਿੱਤੇ ਤੇ ਇੱਕ ਹੁਣ ਜਦੋਂ ਕੰਪਨਸੇਟ ਬੰਦ ਹੋਇਆ ਕਰਨਾ ਤੇ ਨਿਕਲ ਗਈ ਰਾਜਾਂ ਦੀ। ਜਦੋਂ ਭਗਵੰਤ ਮਾਨ ਬਣੇ ਸੀ ਮੈਂ ਉਦੋਂ ਹੀ ਦੱਸਤਾ ਸੀ ਕਿ ਗਾਂ ਜੂਨ ਦੇ ਵਿੱਚ ਨਾ 14,000 ਕਰੋੜ ਰੁਪਈਆ ਬੰਦ ਹੋ ਜਾਣਾ ਜੀ। ਤੇ ਬਾਅਦ ਚ ਵੇਖ ਲਓ ਕੀ ਹਾਲਤ ਹੋਈ ਆ ਪੰਜਾਬ ਸਰਕਾਰ ਦੀ। ਅੱਛਾ ਇਹਨਾਂ ਨੇ ਜਿਹੜਾ ਕੰਪਨਸੇਸ਼ਨ ਦੇਣਾ ਸੀਗਾ ਨਾ ਪ੍ਰਵੀਨ ਜੀ, ਦੇ ਵਾਸਤੇ ਇੱਕ ਵਿਧੀ ਤਿਆਰ ਕੀਤੀ ਸੀ। ਜੀ ਜੀ ਵਿਧੀ ਤਿਆਰ ਇਹ ਕੀਤੀ ਸੀ, ਜੇ ਤੁਸੀਂ ਕੋਈ ਨਵੀਂ ਕਾਰ ਕਢਾਈ ਆ ਉਹਦੇ ਤੇ ਇੱਕ ਇਹ GST ਦਾ ਜਿਹੜਾ ਕੰਪਨਸੇਸ਼ਨ ਸੈਸ ਸੀਗਾ ਉਹ ਲੱਗਦਾ ਸੀਗਾ। ਠੀਕ ਹੈ। ਫਿਰ ਉਹ ਤੋਂ ਬਾਅਦ ਕੋਲਾ ਹੋਇਆ, ਸੋਡਾ ਵਾਟਰ, ਸਟੀਲ, ਬ੍ਰਾਂਡਡ ਮਤਲਬ ਕਿ ਨਿੰਬੂ ਪਾਣੀ ਤੱਕ ਇਹਨਾਂ ਤੇ ਟੈਕਸ ਲੱਗਦਾ ਸੀਗਾ। ਜੀ ਜੀ 1200 ਤੋਂ 1500 ਸੀਸੀ ਤੱਕ ਦੀਆਂ ਗੱਡੀਆਂ ਸਾਰਿਆਂ ਤੇ ਮਤਲਬ ਕਿ ਟੈਕਸ ਸੀ ਇਹਨਾਂ ਚੀਜ਼ਾਂ ਤੇ। ਸਿਗਰਟਾਂ ਤੇ ਵੀ ਟੈਕਸ ਸੀਗਾ, ਬਹੁਤ ਵੱਡਾ ਟੈਕਸ ਸੀਗਾ। ਤੰਬਾਕੂ ਉਤਪਾਦ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ। ਇਹਨਾਂ ਨੇ ਕਿਆ ਕਰਿਆ ਕਿ ਤੁਸੀਂ ਹਿਸਾਬ ਲਾ ਲਓ ਕਿ 5.99 ਲੱਖ ਕਰੋੜ ਯਾਨੀ 5,99,000 ਕਰੋੜ ਹਾਨੀ ਦੀ ਪੂਰਤੀ ਕਰ ਦਿੱਤੀ। 2,69,000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਜੀ ਉਹ ਹਾਲੇ ਦੇਣਾ, ਵਿਆਜ ਅੱਡ ਹੋਏਗਾ। ਇਸ ਤਰ੍ਹਾਂ ਟੋਟਲ ਕਿੰਨੀ ਹੋ ਗਈ? 8,58,000 ਕਰੋੜ ਦੀ ਦੇਣਦਾਰੀ ਕੇਂਦਰ ਸਰਕਾਰ ਨੇ ਕਰਨੀ ਹੈ। ਪਰ ਠੀਕ ਹੈ ਜੀ, ਤੁਹਾਨੂੰ ਪਤਾ ਹੈ ਕਿ 22 ਦੇ ਵਿੱਚ ਤਾਂ ਇਹਨਾਂ ਨੇ ਕੰਪਨਸੇਸ਼ਨ ਬੰਦ ਕਰ ਦਿੱਤਾ। 17 ਤੋਂ 5 ਸਾਲ ਹੋ ਗਏ। ਪਰ ਸੈਸ ਇਕੱਠੇ ਕਰਨ ਦੀ ਡੈਡਲਾਈਨ ਹੈਗੀ ਆ ਇਹਨਾਂ ਦੀ ਹਜ਼ੂਰ 26 ਤੱਕ। ਜੀ ਮਤਲਬ ਕਿ ਡੈਡਲਾਈਨ ਰੱਖੀ ਆ 26 ਤੱਕ, ਜਿਹਦੇ ਨਾਲ ਹੁਣ ਇਹਨਾਂ ਨੇ ਤਕਰੀਬਨ ਰੁਪਈਆ ਇਕੱਠਾ ਕਰਨਾ 11,60,000 ਕਰੋੜ। ਜੀ ਤਾਂ ਇਹਨਾਂ ਦੇ ਕੋਲ ਜਾਨੀ 11,60,000 ਕਰੋੜ ਦੇ ਵਿੱਚੋਂ 8,58,000 ਕਰੋੜ ਦੇਣਾ ਵਿਆਜ ਸਮੇਤ, ਜੋ ਵੀ ਕਰਜ਼ਾ ਚੁੱਕਿਆ, ਜੋ ਵੀ ਸਟੇਟਾਂ ਦੀ ਹਾਨੀ ਹੋਈ, ਤਾਂ ਕਿੰਨਾ ਬਚ ਗਿਆ?
3,02,000 ਕਰੋੜ ਰੁਪਈਆ ਸੁੱਕਾ ਹੀ ਬਚਾ ਗਏ। ਤੁਸੀਂ ਹਿਸਾਬ ਲਾ ਲਓ। ਜੀ ਜੀ। ਤੇ ਜਿਹੜੇ ਆਟੋਮੋਬਾਈਲ ਵਾਲੇ ਉਹ ਰੋਂਦੇ ਆ, ਕਹਿੰਦੇ ਵੀ ਜੀ ਸੈਸ ਨਾ ਹਟਾਇਆ ਤੁਸੀਂ, ਇਹ ਤੇ ਸਾਰਾ ਕੁਝ ਜਿਹੜਾ ਉਹ ਇਸੇ ਤਰ੍ਹਾਂ ਹੀ ਚੱਲਿਆ ਜਾਊਗਾ। ਪਰ ਕੌਣ ਕਵੇ ਇਹਨਾਂ ਨੂੰ? ਜੀ ਮਾਰਚ 2026 ਤੱਕ ਕੰਪਨਸੇਸ਼ਨ ਸੈਸ ਉਗਰਾਈ ਜਾਣਾ ਇਹਨਾਂ ਨੇ, ਜਿਹੜਾ ਕਿ ਗਾਂ ਦੇਣਾ ਹੀ ਬੰਦ ਕਰ ਚੁੱਕੇ ਆ। ਮਤਲਬ ਸੁੱਕਾ ਆ ਪੈਸਾ ਹੈ। ਏਦਾਂ ਤੁਹਾਨੂੰ ਪਤਾ ਸਰਕਾਰ ਜਿਹੜੀ ਆ ਉਹ ਮੋਟੀ ਲੁਪਰੀ ਲਾਉਂਦੀ ਆ ਜੀ। 3 ਲੱਖ ਹਿਸਾਬ ਲਾ ਲਓ ਕਿ 2,000 ਕਰੋੜ ਰੁਪਈਆ ਮੂੰਹ ਨਾਲ ਆਖਣਾ 3 ਲੱਖ ਕਰੋੜ ਰੁਪਈਆ। ਕਿਤੇ ਇਹ ਨਹੀਂ ਇਕੱਲੇ 3 ਲੱਖ ਦੀ ਆ ਪੜ ਕੇ ਜੀ ਕਿ 3 ਲੱਖ ਰੁਪਏ ਕਿੱਡੀ ਗੱਲ ਹੈ ਯਾਰ, ਮੋਦੀ ਲੈ ਗਿਆ 3 ਸਾਲਾਂ ਚ ਤੇ ਕੀ ਆਖਰ ਆਉਂਦੀ ਆ। 3 ਲੱਖ ਕਰੋੜ ਰੁਪਏ। ਸੋ ਇਹ ਆ ਝੋਲ, ਇਹ ਆ ਗੇਮ। ਇਸੇ ਤਰ੍ਹਾਂ ਤੇਲ ਦੀਆਂ ਕੀਮਤਾਂ ਜਦੋਂ ਘਟੀਆਂ ਸੀਗੀਆਂ, ਬਹੁਤ ਜ਼ਿਆਦਾ ਘਟੀਆਂ ਸੀ, ਹੁਣ ਵੀ ਘਟੀਆਂ। ਮੈਂ ਕਹਿੰਦਾ ਜੀ ਮੋਟੀ ਮਲਾਈ ਛਕੀ ਆ ਕੰਪਨੀ। ਪਰ ਮਜ਼ਾਲ ਕੀ ਆ ਕਿ ਕਿਤੇ ਆਮ ਬੰਦੇ ਨੂੰ ਕੋਈ ਰਾਹਤ ਦਿੱਤੀ ਹੋਵੇ। ਹੁਣ ਇਲੈਕਸ਼ਨ ਕਰਕੇ ਭਾਵੇਂ ਰਾਹਤ ਦਿੱਤੀ ਜਾਵੇ ਜੀ। ਆਮ ਬੰਦੇ ਲਈ ਟੀਵੀ ਤੇ ਕਮੈਂਟਰੀ ਚੱਲ ਰਹੀ ਹੈ ਨਾ ਮਿੰਟੂ ਜੀ, ਉਹ ਮਾਣ ਕੇ ਖੁਸ਼ ਆ ਉਹ। ਹਾਂਜੀ, ਉਹ ਬੰਦ ਹੁੰਦੀ ਹੈ ਤੇ ਤੁਹਾਡੇ ਵਾਲੇ ਦੀ ਕਮੈਂਟਰੀ ਚੱਲ ਪੈਂਦੀ ਹੈ। ਹਾਂਜੀ 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 ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ। ਪੰਜਾਬ ਦੀ ਸ਼ਰਾਬ ਦੀ ਕਮਾਈ ਕਹਿੰਦੇ ਦੂਜੀ ਕਮਾਈ ਨਾਲ ਵਧੀਆ ਦੀ। ਦੇਖੋ, ਸ਼ਰਾਬ ਦੀ ਕਮਾਈ ਦੇ ਨਾਲ ਹੀ ਤੇ ਸੂਬੇ ਚੱਲ ਰਹੇ ਨੇ ਜੀ, ਇਹ ਸਾਫ਼ ਆ। ਤਾਂ ਮਤਲਬ ਕਿ ਪੰਜਾਬ ਦੀ ਜੇ ਆਪਾਂ ਮੋਟੇ ਤੌਰ ਤੇ ਕਮਾਈ ਲਾ ਲਈਏ ਕਿ ਜਿਹੜੀ ਕਮਾਈ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਤੋਂ ਹੋਈ, ਹਿਸਾਬ ਲਾ ਲਓ। ਚਲੋ ਪੈਟਰੋਲ ਦੀ ਗੱਲ ਚੱਲ ਜਾਂਦੀ। ਵੈਸੇ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੰਡੀਆ ਵਾਸਤੇ ਨਾ ਇੱਕ ਵਾਰਨਿੰਗ ਇਹਨਾਂ ਨੇ ਹੋਰ ਵੀ ਜਾਰੀ ਕਰ ਦਿੱਤੀ ਹੈ ਕੱਲ ਕਿ ਪਰਸੋਂ। ਚਲੋ ਆਪਾਂ ਥੋੜੀ ਜਿਹੀ ਗੱਲ ਉੱਧਰ ਵੀ ਜੋੜ ਦਈਏ ਕਿ ਤੁਹਾਨੂੰ ਪਤਾ ਹੋਗਾ ਕਿ ਕੱਚਾ ਤੇਲ ਜਿਹੜਾ ਇੰਡੀਆ ਇੰਪੋਰਟ ਕਰਦਾ ਹੈ ਨਾ, ਉਹ 85% ਕਰਦਾ ਹੈ ਜੀ ਜੀ। ਤਾਂ 15 ਉਹਦੀ ਘਰੇਲੂ ਪੈਦਾਵਾਰ ਹੈ। ਠੀਕ ਹੈ। ਪਰ ਉਹਦੇ ਚ ਵੀ ਕੀ ਆ ਕਿ ਵਾਰਨ ਕੀਤਾ ਗਿਆ ਹੈ ਇੰਡੀਆ ਨੂੰ ਕਿ ਤੁਹਾਡਾ ਜਿਹੜਾ ਕੱਚੇ ਤੇਲ ਦਾ ਜਿਹੜਾ ਮਤਲਬ ਕਿ ਥੋੜਾ ਬਹੁਤਾ ਰਿਜ਼ਰਵ ਆ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ, ਮਾਹਰਾਂ ਦਾ ਕਹਿਣਾ ਹੈ ਕਿ ਇੰਡੀਆ ਚ ਹੋਰ ਚੀਜ਼ਾਂ ਵਾਂਗੂ ਇੱਥੇ ਤੇਲ ਦੇ ਭੰਡਾਰ ਵੀ ਹੋ ਸਕਦੇ ਆ। ਠੀਕ ਹੈ ਜੀ। ਉਹਦੇ ਲਈ ਤੁਹਾਨੂੰ ਪਤਾ ਨਾ ਇੱਕ ਵਾਰੀ ਪੰਜਾਬ ਚ ਵੀ ਲੱਗ ਗਿਆ ਸੀਗਾ ਤੇਲ ਨਿਕਲ ਆਇਆ ਜੀ, ਤੇਲ ਨਿਕਲ ਆਇਆ। ਪਰ ਅਸਲ ਚ ਤੇਲ ਉਹ ਨਿਕਲਿਆ ਨਹੀਂ ਸੀ ਤੇ ਰਾਜਪੁਰ ਵਾਲੀ ਸਾਈਡ ਸ਼ਾਇਦ ਆਪਾਂ ਖਬਰਾਂ ਵੀ ਦੇਖੀਆਂ ਸੁਣੀਆਂ ਨੇ। ਉਹ ਤੇਲ ਨਿਕਲਿਆ ਨਹੀਂ ਸੀ, ਉਹ ਮਤਲਬ ਕਿ ਸੰਭਾਵਨਾ ਤੇ ਕੰਮ ਕਰ ਰਿਹਾ। ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਹੈ ਉਹ ਉੱਥੇ ਖੋਜ ਆਪਦੀ ਜਿਹੜੀ ਆਪਦੇ ਢੰਗ ਦੇ ਨਾਲ ਉਹ ਦੇਖਦੇ ਨੇ ਕਰਕੇ। ਤਾਂ ਹੁਣ ਇਹ ਜਿਹੜੇ ਕੱਚੇ ਤੇਲ ਦੀ ਮਤਲਬ ਕਿ ਸੰਭਾਵਨਾ ਹੈ ਉਹ ਤੇ ਪਤਾ ਨਹੀਂ ਕਿੰਨੀ ਕੁ ਪੁਖਤਾ ਗਾਂ ਜਾ ਕੇ ਹੋਏਗੀ। ਪਰ ਇਹ ਜ਼ਰੂਰ ਕਹਿ ਦਿੱਤਾ ਗਿਆ ਹੈ ਕਿ ਇਹ ਜਿਹੜਾ ਕੱਚੇ ਤੇਲ ਦਾ ਭੰਡਾਰ ਹੈ ਨਾ, ਜਿਹੜਾ ਬਚਿਆ ਖੁਚਿਆ ਇੰਡੀਆ ਦੇ ਕੋਲ, ਉਹ ਵੀ ਕੁਝ ਸਮੇਂ ਦਾ ਹੀ ਹੈ। ਠੀਕ ਹੈ। ਇਹ ਵੀ ਇੰਡੀਆ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਵੀਂ ਫਿਕਰਮੰਦੀ ਹੋਏਗੀ, ਕਿਉਂਕਿ ਜੇ 100% ਹੀ ਤੁਸੀਂ ਨਿਰਭਰ ਹੋ ਜਾਓਗੇ ਕੱਚੇ ਤੇਲ ਤੇ, ਤਾਂ ਫਿਰ ਉਹ ਤੁਹਾਨੂੰ ਪਤਾ ਹੀ ਹੈ ਨਾ ਕਿ ਰਿਜ਼ਰਵ ਜਿਹੜਾ ਤੁਹਾਡਾ ਖਤਮ ਹੋ ਗਿਆ ਤਾਂ ਬਿੱਲ ਤੁਹਾਡਾ ਵੱਡਾ ਬਣ ਗਿਆ। ਜੇ ਬਿੱਲ ਵੱਡਾ ਬਣ ਗਿਆ ਇਟ ਮੀਨ ਕੀ ਅਸਰ ਪੈਂਦਾ ਕਿ ਇੱਕ ਤੇ ਤੁਹਾਡਾ ਜਿਹੜਾ ਬਜਟ ਹੈ ਉਹ ਲੜਖੜਾ ਜਾਏਗਾ ਨਾ ਜੀ ਜੀ। ਜੋ ਪੈਸਾ ਤੁਸੀਂ ਕੈਪੀਟਲ ਐਕਸਪੈਂਡੀਚਰ ਯਾਨੀ ਆਪਦੇ ਪੂੰਜੀਗਤ ਖਰਚੇ 'ਚ ਰੱਖਣਾ ਹੈ, ਜਨਤਾ ਨੂੰ ਦੇਣਾ ਵੈਲਫੇਅਰ ਦਾ, ਤਾਂ ਤੁਹਾਨੂੰ ਉਹ ਬਿੱਲ 'ਚ ਜੋੜਨਾ ਪਏਗਾ। ਸੋ ਗੱਲ ਇਹ ਆ ਕਿ 15 ਸਾਲਾਂ ਦੇ ਵਿੱਚ ਇਹ ਰਿਜ਼ਰਵ ਜਿਹੜਾ ਇੰਡੀਆ ਦਾ ਖਤਮ ਹੋਣ ਜਾ ਰਿਹਾ। ਤੇਲ ਨਾਲ ਜੁੜੀ ਗੱਲ ਜਿਹੜੀ ਹੈ, ਵੈਸੇ ਆਪਾਂ ਨੂੰ ਪਿਛਲੀ ਖਬਰ 'ਚ ਕਰ ਦੇਣੀ ਚਾਹੀਦੀ ਸੀ ਗੁਸਤਾਖੀ ਮਾਫ, ਪਰ ਗੱਲ ਆਪਾਂ ਤੇਲ ਤੇ ਪੈਟਰੋਲ ਦੀ ਵਿਕਰੀ ਦੀ ਕਰ ਰਹੇ ਹਾਂ, ਉੱਥੋਂ ਚੇਤਾ ਆ ਗਿਆ। ਅੱਛਾ, ਹੁਣ ਪੰਜਾਬ ਦੀ ਜੇ ਗੱਲ ਕਰੀਏ ਤਾਂ ਕਿਉਂਕਿ GST ਤੋਂ ਬਾਅਦ ਪੰਜਾਬ ਦੇ ਕੋਲ ਇਹ ਜਿਹੜੇ ਆਰਥਿਕ ਵਸੀਲੇ ਰਹਿ ਗਏ ਆਪਣੇ ਰੈਵਨਿਊ ਦੇ ਤੁਸੀਂ ਲਾ ਲਓ ਤਾਂ ਉਹਦੇ 'ਚ ਵੈਟ ਹੀ ਆ ਵੱਡਾ, ਵੈਟ ਤੇ ਲਿਕਰ ਜੀ। ਤੇ ਜਾਂ ਫਿਰ ਆਪਾਂ ਵੇਖੀਏ ਤੇ ਆ ਬਿਜਲੀ ਬੁਜਲੀ ਵਾਲਾ ਸਿਸਟਮ ਆ ਗਿਆ ਤੇ ਇਹ ਚੀਜ਼ਾਂ ਹੀ ਰਹਿੰਦੀਆਂ ਨੇ, ਬਾਕੀ ਹੋਰ ਕੋਈ ਕਮਾਈ ਨਹੀਂ ਹੁੰਦੀ। ਇਹਨਾਂ ਨੇ ਵੈਟ ਤੋਂ ਜਿਹੜਾ ਪ੍ਰਾਪਤ ਕੀਤਾ ਮਾਲੀਆ ਉਹ ਹੈਗਾ ISI ਦਾ 70,033 ਕਰੋੜ। ਮਤਲਬ ਕਿ ਸਾਡੀ ਵੇਖ ਲਓ ਪੈਟਰੋਲ ਡੀਜ਼ਲ, ਆਪਾਂ ਇਹ ਦੇਖਦੇ ਨਾ ਕਿ ਪੈਟਰੋਲ ਡੀਜ਼ਲ ਹੀ ਜ਼ਿਆਦਾ ਵਿਕਦਾ ਹੋਏਗਾ, ਸ਼ਰਾਬ ਥੋੜੀ ਜ਼ਿਆਦਾ ਵਿਕਦੀ ਹੋਏਗੀ ਪੰਜਾਬ 'ਚ। 70,133 ਕਰੋੜ ਰੁਪਈਆ ਕਮਾਇਆ, ਜਦ ਕਿ ਸ਼ਰਾਬ ਤੋਂ 97,185 ਕਰੋੜ ਰੁਪਈਆ ਆਇਆ। ਮਤਲਬ ਕਿ ਪੈਟਰੋਲ ਡੀਜ਼ਲ ਉਹਨਾਂ ਗੱਲਾਂ ਨਹੀਂ ਭਰਦਾ ਜਿੰਨਾ ਗੱਲਾਂ ਸ਼ਰਾਬੀ ਭਰ ਦਿੰਦੇ ਆ। ਤਾਂ ਹੀ ਸ਼ਰਾਬੀ ਕਹਿੰਦੇ ਯਾਰ ਸਾਡੀ ਕਦਰ ਕਰਿਆ ਕਰੋ, ਘਰ ਆਏ ਤੁਸੀਂ ਬੇਲਣੇ ਮਾਰਦੇ ਹੋ ਸਾਨੂੰ ਫੁੱਟਾਂ ਤੇ ਜੀ ਜੀ।
ਅਸੀਂ ਸਰਕਾਰਾਂ ਚਲਾਉਂਦੇ ਆ। ਇਹੀ ਹਾਲ ਹੈ। ਜੇ ਤੁਸੀਂ ਦੇਖੋਗੇ ਨਾ ਤਾਂ ਯੂਪੀ ਦੇ ਵਿੱਚ ਵੀ ਬਹੁਤ ਮੋਟੀ ਕਮਾਈ ਹੈ। ਠੀਕ ਹੈ ਜੀ। ਤੁਸੀਂ ਵੇਖੋ ਸਿੱਧੂ ਸੱਚਾ ਹੀ ਰੋਂਦਾ। ਹੂੰ ਖਪਤ ਦੇ ਮਾਮਲੇ 'ਚ ਆਪਾਂ ਟੌਪ ਦੇ 5 ਰਾਜਾਂ 'ਚ। ਹੂੰ ਕਈ ਤਾਂ ਕਹਿੰਦੇ ਨਾ ਇੰਡੀਆ ਪਰ, ਇਹ ਗਲਤ ਹੈ, ਇਹ ਅੰਕੜਾ ਗਲਤ ਹੈ। ਟੌਪ ਦੇ ਆਪਾਂ 4-5 ਸਟੇਟਾਂ 'ਚ ਹੈਗੇ ਆ ਪੰਜਾਬੀ। ਜੀ ਅੱਛਾ, ਟੈਕਸ ਤੋਂ ਉਹਨਾਂ ਦਾ, ਪਰ ਤੁਹਾਨੂੰ ਪਤਾ ਸਟੇਟ ਬਹੁਤ ਵੱਡਾ, 52,000 ਕਰੋੜ ਰੁਪਈਆ ਕਮਾ ਗਿਆ। ਵੈਸੇ ਤੇ ਮੈਂ ਤੁਹਾਨੂੰ ਦੱਸਿਆ ਨਾ, ਯੂਪੀ ਵਾਲੇ ਤਾਂ ਕਮਾਲ ਹੀ ਕਰੀ ਜਾਂਦੇ ਆ, ਪੈਸੇ ਵਾਲੇ ਬਾਬਾ ਹੈ ਨਾ ਇਸ ਗੱਲੋਂ ਤਾਂ, ਕਮਾਈ ਚੋਖੀ। ਬੰਗਾਲ ਵਾਲੇ 17,921 ਕਰੋੜ। ਠੀਕ ਹੈ। ਤੇ ਪੰਜਾਬ ਵਾਲੇ ਤੀਸਰੇ ਨੰਬਰ ਤੇ ਪੰਜਾਬ ਵਾਲੇ ਆ, ਜੇ ਆਪਾਂ ਦੇਖੀਏ ਇਹਨਾਂ ਦੇ ਵਿੱਚੋਂ। ਪਰ ਵੈਸੇ ਮੱਧ ਪ੍ਰਦੇਸ਼ ਨੇ ਬਹੁਤ ਜ਼ਿਆਦਾ ਪੈਸਾ, ਹਰਿਆਣੇ ਨੇ 11,500 ਰੁਪਇਆ ਕਮਾਇਆ। ਇਹ ਕਮਾਲ ਦੀ ਗੱਲ ਹੈ। 11,500, ਮਤਲਬ ਕਿ ਹਰਿਆਣਾ ਆਪਣੇ ਨਾਲੋਂ ਛੋਟਾ ਹੈ ਵਸੋਂ ਚ ਵੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਨਾਂ ਦੀ ਜਿਹੜੀ ਕਮਾਈ ਹੈ 11,500 ਕਰੋੜ ਦੀ ਹੈ। ਰਾਜਸਥਾਨ ਦੀ 17,000 ਕਰੋੜ ਦੀ ਹੈ, ਮਹਾਰਾਸ਼ਟਰ ਦੀ 25,000 ਕਰੋੜ ਦੀ ਹੈ। ਪਰ ਬਾਵਜੂਦ ਇਸ ਤੇ ਆਪਾਂ ਜੇ ਦੇਖੀਏ ਤੇ ਕਮਾਈ 10,000 ਕਰੋੜ ਤੱਕ ਤੇ ਤਕਰੀਬਨ ਇਹ ਲੈ ਗਏ ਨੇ ਟੈਕਸ ਤੋਂ ਜਿਹੜੀ ਕਮਾਈ ਕੀਤੀ ਆ। ਪਰ ਗੱਲ ਇਹ ਆ ਕਿ ਅਸੀਂ ਇਹ ਵੇਖਦੇ ਆ ਕਿ ਸ਼ਰਾਬ ਤੇ ਨਿਰਭਰਤਾ ਜ਼ਿਆਦਾ ਹੈ। ਹਿੰਗ ਲੱਗੇ ਨਾ ਫਟਕੜੀ, ਬਸ ਬਣਾਓ ਤੇ ਵੇਚੋ। ਪਰ ਦੂਸਰੇ ਪਾਸੇ ਜਿਹੜਾ ਵੈਟ ਦਾ ਰੈਵਨਿਊ ਉਹ ਵੀ ਸਾਡਾ ਘਟ ਗਿਆ। ਹਾਲਾਂਕਿ ਤੁਹਾਨੂੰ ਯਾਦ ਹੋਣਾ ਸਰਕਾਰ ਬਣਦੇ ਹੀ ਇਹਨਾਂ ਨੇ ਵੈਟ 'ਚ ਇਜ਼ਾਫਾ ਕੀਤਾ ਸੀ। ਵਾਹਿਦ ਸਟੇਟ ਸੀਗੀ, ਵਾਹਿਦ ਸਰਕਾਰ ਸੀਗੀ ਜਿਨ੍ਹਾਂ ਨੇ ਘਟੀਆਂ ਤੇਲ ਦੀਆਂ ਕੀਮਤਾਂ ਦੇ ਦਰਮਿਆਨ ਵੈਟ ਵਧਾ ਦਿੱਤਾ ਸੀਗਾ। ਜੀ। ਪਰ ਬਾਵਜੂਦ ਇਸ ਤੇ ਇਹਨਾਂ ਦੀ ਕਮਾਈ 733 ਕਰੋੜ ਤੇ ਰਹਿ ਗਈ। ਪਰ ਸ਼ਰਾਬ ਉਹ ਕਹਿੰਦੀ ਹਟ ਜਾ ਪਿੱਛੇ, ਮੈਂ ਨਹੀਂ ਡਾਹ ਦਿੰਦੀ। ਤਾਂ ਉਹ ਤੁਸੀਂ ਹਿਸਾਬ ਲਾ ਲਓ। ਤੇ ਇਹ ਫਿਰ ਕਿਹੜੀਆਂ ਗੱਲਾਂ ਕਰਦੇ ਆ, ਨਸ਼ਾ ਬੰਦ, ਇਹ ਸ਼ਰਾਬ ਸ਼ਰੂਬ ਇਹ ਤਾਂ ਹੁਣ ਪ੍ਰਵਾਨਿਤ ਹੈ ਸਰਕਾਰ ਬੰਨੀ ਹੋ ਗਈ। ਲੋਕ ਵੀ ਕਹਿੰਦੇ ਯਾਰ ਚੱਕੀ ਆਓ ਫਟਾ। ਇਸ ਕਰਕੇ ਠੇਕਿਆਂ ਦੀ ਗਿਣਤੀ ਵੀ ਹੁਣ ਤੁਸੀਂ ਸ਼ਹਿਰਾਂ 'ਚ ਦੇਖੋਗੇ ਤਾਂ ਛੋਟੇ ਸ਼ਹਿਰਾਂ 'ਚ ਵੀ ਲਗਜ਼ਰੀ ਠੇਕੇ ਖੋਲ ਦਿੱਤੇ ਗਏ ਨੇ। ਉਹ ਸ਼ੀਸ਼ੇ ਲੱਗੇ ਨੇ ਤੇ ਗਾਂ ਸ਼ੀਸ਼ੇ ਵਾਲੀਆਂ ਬੋਤਲਾਂ ਪਈਆਂ, ਬੋਤਲਾਂ 'ਚ ਲਾਲ ਪਰੀ ਨੱਚਦੀ ਆ। ਤੇ ਸੜਕ ਤੋਂ ਜਾਂਦਾ ਹੀ ਕੋਈ ਵਾਰ ਤੇ ਫਿਸਲ ਜਾਂਦਾ, ਕਹਿੰਦਾ ਚਲੋ ਇਹਨਾਂ ਨੂੰ ਚਲੋ ਬਾਅਦ 'ਚ ਚੱਲਾਂਗੇ। ਤੇ ਗਾਂ ਫਿਰ ਕਈ ਵਾਰ ਕਿਸੇ ਦੀ ਜ਼ਿੰਦਗੀ ਵੀ ਫਸਲਾ ਦਿੰਦਾ। ਖੈਰ, ਯਾਨੀ ਅੰਕੜੇ ਦੱਸਦੇ ਨੇ, ਅੰਕੜੇ ਬੋਲਦੇ ਨੇ ਕਿ ਪੰਜਾਬ ਦੀ ਦੂਜੀ ਕਮਾਈ ਦੇ ਨਾਲੋਂ ਸਭ ਤੋਂ ਵੱਡੀ ਕਮਾਈ ਸ਼ਰਾਬ ਆ। ਤੇ ਫਿਰ ਤੁਸੀਂ ਭੁੱਲ ਕੇ ਵੀ ਕਦੇ ਨਾ ਇਹ ਅੰਦਾਜ਼ਾ ਲਾ ਲਿਓ ਕਿ ਇਹ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਘੱਟ ਕਰਨਗੇ, ਠੇਕੇ ਬੰਦ ਕਰਨਗੇ, ਕੁਛ ਨਹੀਂ ਐਸਾ। ਵੈਸੇ ਇੱਕ ਚੀਜ਼ ਹੈ ਪ੍ਰਵੀਨ ਜੀ, ਕੋਈ ਉੱਠ ਕੇ ਇਹ ਨਾ ਕਹਦੇ ਨੀਤੀਸ਼ ਆਗੂ ਕਿ ਮੈਂ ਸ਼ਰਾਬਬੰਦੀ ਕਰੂੰਗਾ, ਬੀਬੀਆਂ ਦੀ ਵੋਟ ਮੈਨੂੰ ਲੱਗਦਾ ਉਹ ਹਜ਼ਾਰ ਵਾਲੀਆਂ ਜਿਹੜੀਆਂ ਨਿਰਾਸ਼ ਬੀਬੀਆਂ ਕਿਤੇ ਉਧਰ ਨੂੰ ਪਾ ਦੇਣ ਭਲਾ ਵੋਟ। ਜੀ ਬਿਲਕੁਲ। ਉਹ ਕਰੋਨਾ 'ਚ ਕਹਿੰਦੇ ਤਾਂ ਸੀ ਮਿੰਟੂ ਜੀ, ਸਕੂਲ ਬੰਦ ਹੋ ਜਾਣ ਤਾਂ ਹੋ ਜਾਣ, ਠੇਕੇ ਨਹੀਂ ਬੰਦ ਹੋਣੇ ਚਾਹੀਦੇ। ਹਾਂਜੀ, ਤੇ ਮਾਸਟਰਾਂ ਨੇ ਧਰਨੇ ਲਵਾਏ ਜਾ ਕੇ ਠੇਕਿਆਂ ਦੇ ਮੂਹਰੇ। ਉਹ ਕਹਿੰਦੇ ਠੇਕਾ ਖੁੱਲ੍ਹਾ ਤੇ ਸਾਡੇ ਸਕੂਲ ਬੰਦ ਹੈ, ਬੱਚੇ ਉਹਨਾਂ ਨੇ ਤੇ ਜਾ ਕੇ ਸੜਕ ਤੇ ਬੱਚੇ ਪੜ੍ਹਾਏ ਸੀ, ਪ੍ਰਦਰਸ਼ਨ ਕੀਤਾ ਸੀਗਾ ਠੇਕਿਆਂ ਦੇ ਅੱਗੇ। ਬਿਲਕੁਲ ਜੀ। ਤੇ ਮਿੰਟੂ ਜੀ ਕਹਿੰਦੇ ਵੱਧਦਾ ਤਾਪਮਾਨ ਵਧਾਏਗਾ ਭਾਰਤ ਦੀ ਚਿੰਤਾ ਜੀ। ਹਾਂਜੀ, ਦੇਖੋ ਇਹ ਗਲੋਬਲ ਵਾਰਮਿੰਗ ਵਾਲਾ ਜਿਹੜਾ ਨਾ, ਇੱਕ ਦਿੱਲੀ ਦੇ ਵਿੱਚ ਬਹੁਤ ਵੱਡਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਪਿਛਲੇ ਦਿਨੀ। ਇਹ ਜਿਹੜਾ ਸੀਗਾ ਖੇਤੀ ਸਮਾਜ ਤੇ ਦਾ ਫੂਡ ਐਂਡ ਲੈਂਡ ਯੂਜ਼ ਕੋਲੀਸ਼ਨ ਕਹਿ ਦਿੰਦੇ ਆ, ਸੋ ਅੰਗਰੇਜ਼ੀ ਮੇਰੀ ਕਮਜ਼ੋਰ ਹੈ। ਤੇ ਇਹਦੇ ਵਿੱਚ ਇੱਥੇ ਬੜੇ ਖੇਤੀ ਮਾਹਰ ਆਏ ਸਨ। ਤਾਂ ਉੱਥੇ ਗਲੋਬਲ ਵਾਰਮਿੰਗ ਦਾ ਜੋ ਖੇਤੀ ਤੇ ਅਸਰ ਹੋਣਾ, ਵੈਸੇ ਉਹ ਤਾਂ ਦੇਖੋ ਹੋ ਹੀ ਰਿਹਾ। ਐਤਕੀ ਠੰਡ, ਜਿਹੜੇ ਤੁਸੀਂ ਇੱਥੇ ਜੰਮੇ ਪਲੇ ਹੋ ਤੁਹਾਨੂੰ ਪਤਾ ਹੀ ਹੈ ਨਾ, ਆਪਾਂ ਦੇਖਦੇ ਹਾਂ ਕਿ ਦਸੰਬਰ ਚੜ੍ਹਦੇ ਧੁੰਦ ਸ਼ੁਰੂ ਹੋ ਗਈ, ਜਾਂ ਦਸੰਬਰ 10 ਦਸੰਬਰ ਤੋਂ ਬਾਅਦ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੱਕ ਪੂਰੀ ਠੰਡ। ਐਤਕੀ ਸ਼ਹੀਦੀ ਸਭਾ ਦੇ ਬਿਲਕੁਲ ਜਿੱਦਾਂ ਕਹਿ ਲਓ ਕਿ ਸਮਾਪਤੀ ਮੌਕੇ ਤੇ ਆ ਕੇ ਧੁੰਦ ਸ਼ੁਰੂ ਹੋਈ ਪੰਜਾਬ 'ਚ। ਇਹ ਨਵਾਂ ਹੀ ਮਤਲਬ ਕਿ ਕੁਦਰਤ ਦਾ ਜਿਹੜਾ ਸਾਈਕਲ ਹੈ ਨਾ, ਉਹ ਨਵਾਂ ਹੀ ਦੇਖ ਰਿਹਾ ਹੈ। ਦਸੰਬਰ ਜਦੋਂ ਖਤਮ ਹੋ ਤੇ ਹੁਣ ਇੰਨੀ ਠੰਡ ਆ ਕਿ ਮਤਲਬ ਕਿ ਬੱਚੇ ਬਾਹਰ ਨਿਕਲ ਤੋਂ ਵੀ ਆ ਰਹੀ ਆ, ਇੰਨੀ ਜ਼ਿਆਦਾ ਠੰਡ ਆ, ਸੂਰਜ ਨਹੀਂ ਚੜ੍ਹ ਰਿਹਾ। ਤਾਂ ਇਹ ਫਰਕ ਤੇ ਹੈਗਾ। ਆਪਾਂ ਕਣਕ ਪਿਛਲੀਆਂ 2 ਫਸਲਾਂ 'ਚ ਦੇਖਿਆ ਕਿ ਕਿਸ ਤਰ੍ਹਾਂ ਮੀਂਹ ਪਈ ਜਾਂਦੇ ਆ। ਹੁਣ ਮਾਜਰਾ ਕੀ ਆ ਕਿ ਇਹਨਾਂ ਨੇ ਜੋ ਉੱਥੇ ਮਤਲਬ ਕਿ ਕੀਤਾ ਵਿਚਾਰ ਵਟਾਂਦਰਾ, ਉਹਦੇ 'ਚ ਜੋ ਸਿੱਟਾ ਕੱਢਿਆ, ਉਹ ਕਹਿੰਦੇ ਕਿ ਜੇਕਰ ਤਾਪਮਾਨ ਇਸੇ ਤਰ੍ਹਾਂ ਹੀ ਵੱਧਦਾ ਰਿਹਾ, ਇਹਨੂੰ ਆਪਾਂ ਮੁਖਤਸਰ ਮਤਲਬ ਕਿ ਕਰ ਦਿੰਦੇ ਆ। ਉਹ ਕਹਿੰਦੇ ਕਿ ਜੇ ਇਸੇ ਤਰ੍ਹਾਂ ਹੀ ਵੱਧਦਾ ਗਿਆ ਤਾਂ ਮਤਲਬ ਕਿ ਧਰਤੀ ਦਾ ਤਾਪਮਾਨ ਜਿਵੇਂ 1 ਡਿਗਰੀ ਤੋਂ 1.5 ਡਿਗਰੀ ਬਹੁਤ ਵੱਡਾ ਹੈ। ਕਹਿੰਦੇ ਜੇ ਏਦਾਂ ਵੱਧ ਜਾਂਦਾ ਤਾਂ ਬਹੁਤ ਕੁਝ ਬਦਲ ਜਾਏਗਾ। ਤਾਂ ਇਸ ਬਦਲੇ ਹਾਲਾਤ ਦੇ ਵਿੱਚ ਜਿਹੜੀ ਝੋਨੇ ਦੀ ਪੈਦਾਵਾਰ ਆ 2050 ਤੱਕ, ਮਤਲਬ ਕਿ 25 ਸਾਲ, ਕੋਈ ਜ਼ਿਆਦਾ ਨਹੀਂ ਹੋ ਸਕਦਾ, ਆਪਣੇ
ਆਪਣੇ ਵਰਗੇ ਵੀ ਉਹ ਸਮਾਂ ਦੇਖ ਲੈਣ। ਤਾਂ ਉਹ ਜਿਹੜਾ ਸਮਾਂ ਹੋਏਗਾ, ਜੇ ਇਸੇ ਤਰ੍ਹਾਂ ਟੈਂਪਰੇਚਰ ਜਾਂਦਾ ਹੈ ਜਿਵੇਂ 1 ਡਿਗਰੀ ਤੋਂ 1.5 ਡਿਗਰੀ ਤੱਕ, ਤਾਂ ਕਹਿੰਦੇ ਕਿ ਸਿੰਚਾਈ ਯੋਗ ਜਿਹੜੀ ਜ਼ਮੀਨ ਆ, ਸਿੰਚਾਈ ਯੋਗ ਜ਼ਮੀਨ ਜਿਵੇਂ ਮਤਲਬ ਕਿ ਜਿਹਨੂੰ ਪਾਣੀ ਲੱਗਦਾ, ਨਹਿਰੀ ਆਪਾਂ ਕਹਿ ਦਿੰਦੇ ਨਹਿਰੀ ਜ਼ਮੀਨ, ਤਾਂ ਉਹਦੇ ਤੇ 3.5% 3.5% ਤੇ 2080 ਤੱਕ 5% ਤੱਕ ਜਿਹੜਾ ਅਸਰ ਪੈਗਾ, ਮਤਲਬ ਕਿ ਉਹਦੀ ਪੈਦਾਵਾਰ ਘਟ ਜਾਏਗੀ 5% ਤੱਕ। ਇਸੇ ਤਰ੍ਹਾਂ ਜਿਹੜਾ ਰੇਨਫੀਡ ਏਰੀਆ ਹੈ ਉੱਥੇ 2.5% ਇਹ ਘਟ ਹੋ ਜਾਏਗੀ। ਇਸੇ ਤਰ੍ਹਾਂ ਕਣਕ ਦੀ ਫਸਲ ਵੀ ਕਹਿੰਦੇ ਆ ਕਿ ਘੱਟੋ ਘੱਟ ਤੇ ਜ਼ਿਆਦਾ ਇਸ ਤਾਪਮਾਨ ਦੇ ਵਿੱਚ ਔਸਤਨ 1 ਡਿਗਰੀ ਵਧਣ ਨਾਲ ਜੋ ਸਿੰਜਾਈ ਵਾਲਾ ਏਰੀਆ ਉੱਥੇ 360 ਯਾਨੀ 3 ਕੁਆਂਟਲ 60 ਕਿਲੋ ਪ੍ਰਤੀ ਹੈਕਟੇਅਰ ਝਾੜ ਘਟ ਜਾਏਗਾ। ਜਿਹੜਾ ਗੈਰ ਸਿੰਜਾਈ ਵਾਲੇ ਰੇਨਫੀਡ ਏਰੀਏ ਆ ਉਹਨਾਂ ਦੇ ਵਿੱਚ ਜਿਹੜੇ ਜਾਨੀ ਮਤਲਬ ਕਿ ਮੀਂਹ ਤੇ ਨਿਰਭਰ ਹੁੰਦੇ ਆ, ਜ਼ਿਆਦਾਤਰ ਆਪਾਂ ਕਹਿ ਲਈਏ ਬਰਾਨੀ ਕਹਿ ਲੈਂਦੇ ਆਪਾਂ ਆਪਦੀ ਭਾਸ਼ਾ 'ਚ, ਉੱਥੇ 265 ਕਿਲੋ 2 ਕੁਆਂਟਲ ਮਤਲਬ ਕਿ 3 ਕੁਆਂਟਲ ਤੇ 4 ਕੁਆਂਟਲ ਝਾੜ ਦਾ ਅਸਰ ਪਵੇਗਾ। ਇਹ ਸਿੱਧਾ ਅਸਰ ਹੁਣ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਜੋ ਹੋਏਗਾ। ਪੰਜਾਬ ਦੇ ਵਿੱਚ ਉਹ ਕਹਿੰਦੇ ਕਿ ਔਸਤਨ ਇਸ ਵੇਲੇ 50 ਕੁਆਂਟਲ ਕਣਕ ਨਿਕਲਦੀ ਆ ਪ੍ਰਤੀ ਹੈਕਟੇਅਰ, ਇੱਕ ਮੋਟਾ ਜਿਹਾ ਹਿਸਾਬ ਲਾਉਂਦੇ ਆ। ਪਰ ਜੇ ਦਾ ਇਸੇ ਤਰ੍ਹਾਂ ਅਸਰ ਹੋਇਆ ਗਰਮੀ ਦਾ ਤਾਂ ਇਹ ਘੱਟ ਹੋ ਕੇ ਹਿਸਾਬ ਲਾ ਲਓ 40 ਕੁਆਂਟਲ, ਮਤਲਬ ਕਿ ਸਭ ਤੋਂ ਜ਼ਿਆਦਾ ਜਿਹੜੀ ਗੱਲ ਆਪਾਂ ਪ੍ਰਵੀਨ ਜੀ ਤੁਹਾਨੂੰ ਪਤਾ ਪੰਜਾਬੀਆਂ ਨੂੰ 6-7 ਸਾਲ ਤੋਂ ਦੱਸਦੇ ਆ ਰਹੇ ਸੀ, 17-18 ਤੋਂ ਆਪਾਂ ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ, ਯਾਦ ਹੋਣਾ ਤੁਹਾਨੂੰ, ਕਿ ਇਹਦਾ ਚੀਜ਼ ਦਾ ਅਸਰ ਸਾਡੇ ਇੱਥੇ ਜ਼ਿਆਦਾ ਪੈਣਾ। ਤਾਂ ਉਹ ਕੀ ਕਰਿਆ ਕਿ ਪੰਜਾਬ ਤੇ ਸਭ ਤੋਂ ਜ਼ਿਆਦਾ ਅਸਰ ਹੋਏਗਾ, ਉਹਨਾਂ ਦਾ ਝਾੜ ਹੈਕਟੇਅਰ ਦਾ ਹੀ ਸਿੱਧਾ 10 ਕੁਆਂਟਲ ਘਟ ਜਾਏਗਾ। ਯਾਨੀ ਔਸਤਨ ਮਤਲਬ ਕਿ ਕਿਸੇ ਦਾ 2 ਕੁਆਂਟਲ ਕਿਸੇ ਦਾ 3 ਕੁਆਂਟਲ ਰੇਨਫੀਡ ਏਰੀਆ ਜਾਂ ਸਿੰਜਾਈ ਵਾਲਾ, ਸਾਡਾ ਇੱਥੇ ਜ਼ਿਆਦਾਤਰ ਕਿਉਂਕਿ ਆਪਣੇ ਤਾਂ ਸਿੰਜਾਈ ਹੁੰਦੀ ਹੋ ਆ, ਤਾਂ ਸਾਡਾ ਇੱਥੇ ਘਟੇਗਾ 10 ਕੁਆਂਟਲ ਝਾੜ। 10 ਕੁਆਂਟਲ ਦਾ ਮਤਲਬ ਹੈ ਕਿ ਬਹੁਤ ਘੱਟ ਹੋ ਜਾਏਗਾ ਝਾੜ। ਸੋ ਇਹ ਹੁਣ ਸਾਨੂੰ ਸੋਚਣ ਵਿਚਾਰਨਾ ਚਾਹੀਦਾ, ਪਰ ਸਾਡੇ ਤੇ ਇੱਥੇ ਝਾਕੀਆਂ ਪਿੱਛੇ ਲੜੀ ਜਾਂਦੇ ਆ, ਕਦੇ ਥਾਪੀਆਂ ਪਿੱਛੇ ਲੜੀ ਜਾਂਦੇ ਆ। ਚਲੋ ਇਹ ਲੜਾਈਆਂ ਚਲੋ ਇਹ ਵੀ ਠੀਕ ਨੇ ਆਪਦੀ ਥਾਂ ਤੇ, ਪਰ ਜੋ ਭਵਿੱਖਮੁਖੀ ਰਣਨੀਤੀ ਸਾਡੇ ਕੋਲ ਹੋਣੀ ਚਾਹੀਦੀ ਆ ਕਿ ਅਸੀਂ AI ਸੈਕਟਰ 'ਚ ਕੀ ਕਰਨਾ, IT ਸੈਕਟਰ 'ਚ ਕੀ ਕਰਨਾ, ਆਪਣੀ ਖੇਤੀ ਸੈਕਟਰ 'ਚ ਕੀ ਕਰਨਾ, ਉਹ ਭਵਿੱਖਮੁਖੀ ਸਕੀਮਾਂ ਕਿਸੇ ਕੋਲ ਨਹੀਂ। ਇਹ ਤਾਂ ਵਨ ਮੈਨ ਡਿਬੇਟ ਕਰ ਲੈਣ, ਜੋ ਮਰਜ਼ੀ ਕਰ ਲੈਣ। ਮੈਂ ਕਿਹਾ ਸੀਗਾ ਉਹਨਾਂ ਦਾ ਕੋਈ ਫਾਇਦਾ ਨਹੀਂ ਨਿਕਲਣਾ ਜਦ ਤੱਕ ਤੁਸੀਂ ਭਵਿੱਖਮੁਖੀ ਰਣਨੀਤੀ ਨਹੀਂ ਘੜੋ। ਜੀ ਤੇ ਮਿੰਟੂ ਜੀ, NRI ਸਭਾ ਦੀ ਚੋਣ ਦੇ ਵਿੱਚ ਕਹਿੰਦੇ ਟੱਕਰ ਤਕੋਣੀ ਹੋਗੀ। ਹਾਂਜੀ, ਪੂਰੀ ਤਕੋਣੀ ਟੱਕਰ ਆ। 5 ਤਰੀਕ ਨੂੰ ਵੋਟਾਂ ਪੈਣੀਆਂ। ਵੇਖ ਲਓ ਬਈ, ਜੇ ਕਿਸੇ ਨੇ ਆਉਣਾ ਤੇ ਹਾਲੇ ਵੀ ਮੌਕਾ ਹੈਗਾ। ਇਲੈਕਸ਼ਨ ਵਾਰ-ਵਾਰ ਨਹੀਂ ਆਉਂਦੇ, ਤਾਂ ਗੱਲ ਇਹ ਕਿ 2 ਸਾਲਾਂ ਬਾਅਦ ਆਉਂਦਾ ਇਲੈਕਸ਼ਨ। ਇਹ 96 ਚ ਬਣੀ ਸੀਗੀ, 98 ਚ ਪਹਿਲਾ ਮਤਲਬ ਕਿ ਰਜਿਸਟ੍ਰੇਸ਼ਨ ਹੁੰਦਾ ਇਹਦਾ, ਤੇ 2010 ਦੇ ਵਿੱਚ ਇਲੈਕਸ਼ਨ ਹੁੰਦਾ, ਕਿਉਂਕਿ ਉਦੋਂ ਪਹਿਲਾਂ ਸਾਰੇ NRI ਜਿਹੜੇ ਇੱਥੇ ਵੀ ਸਲਾਹ ਦਿੰਦੇ ਆ ਕਿ ਸਰਪੰਚ ਭਾਈ ਸਰਬਸੰਮਤੀ ਨਾਲ ਚੁਣੋ, ਸਰਬਸੰਮਤੀ ਕਰਦੇ ਰਹੇ 10 ਤੱਕ। ਪਰ ਉਦੋਂ ਬਾਅਦ ਫਿਰ ਇਹ ਕਹਿੰਦੇ ਵੀ ਨਹੀਂ, ਹੁਣ ਤਾਂ ਲੜ ਕੇ ਹੋਊਗਾ, ਅੜ ਕੇ ਹੋਊਗਾ। ਹੇਅਰ ਸਾਹਿਬ ਬਣਦੇ ਆ ਪ੍ਰਧਾਨ, ਜਿੰਨੀ ਕੁ ਮੈਨੂੰ ਜਾਣਕਾਰੀ ਆ। ਫਿਰ ਉਸ ਤੋਂ ਬਾਅਦ ਗਿੱਲ ਸਾਹਿਬ, ਉਸ ਤੋਂ ਬਾਅਦ ਸੋਹਤਾ ਸਾਹਿਬ, 3 ਪ੍ਰਧਾਨ ਬਣੇ ਨੇ ਹੁਣ ਤੱਕ ਇਲੈਕਸ਼ਨ 'ਚ। ਠੀਕ ਹੈ ਜੀ, ਹੇਅਰ ਸਾਹਿਬ, ਗਿੱਲ ਸਾਹਿਬ ਤੇ ਸੋਹਤਾ ਸਾਹਿਬ। ਸੋਹਤਾ ਸਾਹਿਬ ਪਿਛਲੀ ਇਲੈਕਸ਼ਨ ਜਿੱਤੇ ਸਨ ਜਦੋਂ ਹੋਇਆ ਸੀ, ਮੈਨੂੰ ਯਾਦ ਹੈ 362 ਵੋਟਾਂ ਪਈਆਂ ਸੀਗੀਆਂ ਸਾਰੀਆਂ NRI ਟੋਟਲ ਮਾਲ ਦੇ ਵਿੱਚੋਂ 362 ਵੋਟਾਂ ਪੋਲ ਹੋਈਆਂ, ਜਿਹਦੇ ਚ 260 ਲੈ ਗਏ ਸਨ ਸੋਹਤਾ ਸਾਹਿਬ। 100 ਵੋਟ ਦੂਸਰੇ ਪਾਸੇ ਪਾਈ ਸੀਗੀ ਤੇ 2 ਵੋਟਾਂ ਜਿਹੜੀਆਂ ਰੱਦ ਹੋਈਆਂ ਸਨ। ਤਾਂ ਖੈਰ ਐਤਕੀ ਪਹਿਲੀ ਵਾਰੀ ਹੈ ਕਿ ਇੱਕ ਬੀਬੀ ਵੀ ਮੈਦਾਨ ਦੇ ਵਿੱਚ, ਪਰਵਿੰਦਰ ਕੌਰ। ਤੇ ਲੋਕਾਂ ਨੇ ਅੰਦਾਜ਼ਾ ਲਾਇਆ ਵੀ ਚਲੋ NRI ਦੂਜਿਆਂ ਨੂੰ ਸਲਾਹ ਦਿੰਦੇ ਆ ਉਹਨਾਂ ਨੂੰ ਕਿ ਐਤਕੀ ਖੁਦ ਬੀਬੀ ਕੋਈ ਪਹਿਲੀ ਵਾਰੀ ਮੈਦਾਨ 'ਚ ਉਤਰੀ ਆ, ਸਰਬਸੰਮਤੀ ਹੋ ਜਾਏਗੀ, ਨਹੀਂ ਹੋਈ ਇਹਨਾਂ ਦੀ, ਸਗੋਂ ਤਕੋਨੀ ਟੱਕਰ ਹੋ ਗਈ ਆ। ਤਾਂ ਮਤਲਬ ਕਿ ਇਹ 3 ਉਮੀਦਵਾਰ ਜਿਹੜੇ ਆ ਹੁਣ ਆਪਸ ਦੇ ਵਿੱਚ ਟਕਰਾਉਣਗੇ। ਵੋਟਾਂ ਉਹੀ ਹੁੰਦੀਆਂ ਨੇ ਪ੍ਰਵੀਨ ਜੀ, ਕੌਣ ਆਉਂਦਾ, ਕੌਣ ਟਿਕਟ ਕਰਾ ਕੇ, ਤੁਹਾਨੂੰ ਪਤਾ ਹੈ, ਤੁਸੀਂ ਇੱਥੇ ਬੈਠੇ ਖਰਚਿਆਂ 'ਚ ਗੁਜ਼ਰ ਰਹੇ ਜੇ। ਠੀਕ ਹੈ ਨਾ ਜੀ। ਤਾਂ ਗੱਲ ਇਹ ਹੈ ਕਿ 24-25 ਹਜ਼ਾਰ ਦੀ ਰਜਿਸਟ੍ਰੇਸ਼ਨ ਤਾਂ ਹੈਗੀ। ਰਜਿਸਟ੍ਰੇਸ਼ਨ ਕੋਈ ਵੀ ਕਰਾ ਸਕਦਾ, ਜਿਹੜਾ ਭਾਵੇਂ ਪੱਕਾ ਹੋ ਗਿਆ ਤੇ ਭਾਵੇਂ ਦੀ ਉਹ 5 ਕੁ ਸਾਲ ਉਹਨੇ ਲਾਏ ਆ, ਉਹਦੀ ਵੋਟ ਬਣ ਜਾਂਦੀ ਹੈ, ਵੋਟ ਬਣਾਉਣ। ਪਰ ਕੌਣ ਇੰਟਰਸਟ ਲੈਂਦਾ ਇਹਦੇ 'ਚ? 24-25 ਹਜ਼ਾਰ
ਵੋਟਰ ਰਜਿਸਟਰਡ ਜ਼ਰੂਰ ਆ, ਪਰ ਮੈਂ ਤੁਹਾਨੂੰ ਪਿਛਲੇ ਇਲੈਕਸ਼ਨ ਦਾ ਹੀ ਅੰਕੜਾ ਦੱਸਿਆ ਕਿ ਸਿਰਫ 362 ਵੋਟਾਂ ਸੀ। ਉਹ ਵੀ ਪਤਾ ਕੌਣ? ਜਿਹੜੇ ਰਿਸ਼ਤੇਦਾਰ ਲਾਗਲੇ ਇਹਨਾਂ ਦੇ ਦੋਸਤ ਹੁੰਦੇ ਆ ਖੜੇ ਹੋਏ ਉਮੀਦਵਾਰਾਂ ਦੇ, ਉਹੀਓ ਆਉਂਦੇ ਆ। ਪਰ ਜੋ ਵੀ ਆ, ਇਲੈਕਸ਼ਨ ਤੇ ਦੇਖੋ ਆਪਣੇ ਪੰਜਾਬੀਆਂ ਦੇ ਵਿੱਚ ਕਿਤੇ ਵੀ ਹੋਵੇ ਹਾਂਜੀ, ਹਾਂਜੀ, ਰੋਮਾਂਚ ਤੇ ਬਣਿਆ ਹੀ ਰਹਿੰਦਾ, ਰੁਚੀ ਤੇ ਹੂੰ। ਬਣੀ ਰਹਿੰਦੀ। ਦੇਖੋ ਮਿੰਟੂ ਜੀ, ਬਿਲਕੁਲ ਦੌੜ ਤਾਂ ਇੱਧਰ ਰੋਜ਼ਮर्रा ਦੀਆਂ ਲੋੜਾਂ ਦੀ ਪੂਰੀ ਕਰਨ ਦੀ ਰਹਿੰਦੀ ਹੈ ਬੰਦੇ ਦੀ, ਪਰ ਕੋਈ ਫਿਰ ਸਮਾਂ ਇਹੋ ਜਿਹਾ ਆ ਜਾਂਦਾ, ਕੋਈ ਮਰਹਲਾ ਇਹੋ ਜਿਹਾ ਆ ਜਾਂਦਾ, ਫਿਰ ਬੰਦੇ 'ਚ ਜਿਵੇਂ ਤੁਸੀਂ ਕਿਹਾ ਨਾ ਇਲੈਕਸ਼ਨ ਵਾਲਾ ਕੀੜਾ ਨਹੀਂ ਜਾਂਦਾ। ਬੰਦੇ ਨੂੰ ਆਹ ਲੱਗਦਾ ਯਾਰ ਪੰਜਾਬ ਜਾਂਦੇ ਆ, ਮੁੜੇ ਆਉਣੇ ਆ, ਕੋਈ ਮੂਹਰੇ ਪਾਇਲਟ ਜਿਪਸੀ ਨਹੀਂ ਲੱਗਦੀ, ਨਾ ਕੋਈ 4 ਪੁਲਿਸ ਵਾਲੇ ਸਲੂਟ ਮਾਰਦੇ, ਫਾਇਦਾ ਕੀ ਹੋਇਆ? ਉਹ ਫਿਰ ਹਾਂ, ਫਿਰ ਫਾਇਦਾ ਕੀ ਹੈ ਹਾਂ, ਇੰਡੀਆ 'ਚ ਜਾਣ ਦਾ? ਇੰਡੀਆ 'ਚ ਜਾਣ ਦਾ। ਫਿਰ ਉਹ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੇ ਕਈ ਚੀਜ਼ਾਂ ਦੇ ਵਿੱਚ ਉਹ ਫਿਰ ਹੱਥ ਅਜਮਾਉਂਦਾ। ਚਲੋ ਖੈਰ, ਇਹ ਤਾਂ ਬੇਸਿਕ ਰਾਈਟ ਹੈ ਮਿੰਟੂ ਜੀ ਮਨੁੱਖ ਦਾ ਚੋਣ ਨਹੀਂ, ਨਹੀਂ, ਕਿਤੇ ਵੀ, ਬਿਲਕੁਲ ਜੀ, ਹਨਾ? ਇਲੈਕਸ਼ਨ ਲੜਨਾ ਚਲੋ ਹਾਂ। ਵਧੀਆ, ਇਹ ਵੀ ਆਪਦਾ ਇੰਨੇ ਨਾਲ ਰੌਣਕ ਮੇਲਾ ਕਰ ਜਾਂਦੇ, ਹੋਟਲਾਂ 'ਚ ਤੇ ਕਮਰੇ ਬੁੱਕ ਹੁੰਦੇ ਨੇ ਜਲੰਧਰ, ਜਿਹੜੇ ਬਿਲਕੁਲ, ਵੋਟਰ ਆਉਂਦੇ। ਬਿਲਕੁਲ, ਐਸੀ ਗੱਲ ਨਹੀਂ, ਕੋਈ ਮਾੜੀ ਮੋਟੀ ਗੱਲ ਨਹੀਂ ਹੈ ਕਿ ਇਲੈਕਸ਼ਨ ਇਹ ਵੀ ਪੂਰਾ ਐਨਆਰਆਈਜ਼ ਦਾ ਹੈ, ਕੋਈ ਹਾਂ। ਮਾੜੀ ਮੋਟੀ ਗੱਲ ਹੈਗੀ। ਹਾਂਜੀ, ਉਹ ਇੱਕ ਦਿਨ ਦੇਖੋ ਤੁਸੀਂ ਦੁਨੀਆ ਦਾ ਨਾ ਮਿੰਟੂ ਜੀ, ਜਿਵੇਂ ਨਾ ਮਤਲਬ ਸੋਸ਼ਲ ਮੀਡੀਆ ਦਾ ਯੁੱਗ ਆਇਆ, ਦੁਨੀਆ ਦਾ ਨਾ ਸਟਾਇਰ ਕਰਨ ਦਾ ਤਰੀਕਾ ਵੀ ਉਹ ਜਿਹਾ ਹੋ ਗਿਆ, ਮਤਲਬ ਉਸ ਤਰੀਕੇ ਦੇ ਨਾਲ ਉਨੀ ਕ੍ਰੀਏਟੀਵਿਟੀ ਵੱਧ ਗਈ। ਕਹਿਣ ਤੋਂ ਭਾਵ ਇਹ ਹੈ, ਉਹ ਸਰਪੰਚੀ ਦੀਆਂ ਜਦੋਂ ਚੋਣਾਂ ਹੋਣ ਲੱਗੀਆਂ ਸੀ, ਜਦੋਂ ਯੂ ਟਰਨ ਜਿਹਾ ਵੱਜਿਆ ਸੀ ਸਰਕਾਰ ਦਾ, ਉਦੋਂ ਕਿਸੇ ਦੀ ਕਲਿੱਪ ਵੇਖੀ ਮੈਂ, ਤੇ ਉਹ ਕਹਿੰਦਾ ਬਈ ਆ ਜਾ ਆਪਣੇ ਪਿੰਡ, ਆਪਾਂ ਕਰਵਾਉਣਾ ਸਰਬਸੰਮਤੀ। ਉਹ ਕਹਿੰਦਾ ਜਾ ਪਰੇ, ਤੂੰ ਕਮਲਾ ਹੋਇਆ। ਕਹਿੰਦਾ ਜਿਹੜੀਆਂ ਇੰਨੇ ਦਿਨ ਬੁੱਲੇ ਲੁੱਟਣੇ, ਮਹੀਨਾ ਡੇਢ ਮਹੀਨਾ, ਕਮਲਾ ਤੂੰ ਉਹਨਾਂ 'ਚ ਪਹਿਲਾਂ ਹੀ ਉਹਨਾਂ ਨੂੰ ਤਾਂ ਧੱਕਾ ਮਾਰੀ ਜਾਂਦਾ। ਕਹਿੰਦਾ ਸਰਬਸੰਮਤੀ ਨਹੀਂ ਹੋਣ ਦੇਣੀ ਆਪਣੇ ਪਿੰਡ 'ਚ ਆਪਾਂ। ਸੋ ਤੁਹਾਨੂੰ ਪਤਾ ਫਿਰ ਕਈ ਬੁੱਲੇ ਲੁੱਟਣ ਵਾਲੇ ਏਦਾਂ ਵੀ ਹੁੰਦੇ ਆ, ਉਹ ਕਹਿੰਦੇ ਵੀ ਨਾ, ਮੈਦਾਨ ਭਖਿਆ ਹੀ ਨਾ ਚੰਗਾ। ਸਰਬਸੰਮਤੀ ਨਹੀਂ, ਇਹੀ ਚੀਜ਼ ਆ। ਹਾਂ, ਚਾਹੇ ਕਿਤੇ ਵੀ ਚਲੇ ਜਾਣ ਪੰਜਾਬੀ, ਸਿਆਸਤ ਤਾਂ ਫਿਰ ਨਾਲ ਹੀ ਜਾਣੀ ਹੈ ਜੀ। ਹਾਂਜੀ, ਬਿਲਕੁਲ। ਮਿੰਟੂ ਜੀ ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਜਿਵੇਂ ਆਪਾਂ ਪ੍ਰੋਗਰਾਮ ਦੇ ਵਿੱਚ ਕਹਿ ਕੇ ਹਟੇ ਹਾਂ, ਚੋਣ ਲੜਨੀ ਹਰ ਇੱਕ ਜਥੇਬੰਦੀ ਦੇ ਲੜਨਾ ਹਰ ਇੱਕ ਦਾ ਬੇਸਿਕ ਰਾਈਟ ਹੈ, ਲੜੇ। ਸੋ ਆਪਾਂ ਗੱਲਬਾਤ ਜਿਹੜੀ ਕਰ ਰਹੇ ਸੀ, ਉਹ ਜਿਹੜੀ ਟੱਕਰ ਦੇ ਬਾਰੇ ਇਸ ਵੇਲੇ ਮਾਹੌਲ ਜਿਹੜਾ ਕਾਫੀ ਰੋਮਾਂਚਿਤ ਬਣਿਆ ਹੋਇਆ ਐਨਆਰਆਈ ਚੋਣ ਨੂੰ ਲੈ ਕੇ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।